ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਰਮੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1300 AM ਫਰਿਜ਼ਨੋ, 1350 AM ਬੇਕਰਸਫੀਲਡ, 1450 AM ਜ਼ੁਬਾ ਸਿਟੀ ਅਤੇ ਇਸੇ ਤਰ੍ਹਾਂ 96.5 FM ਯੂਬਾ ਸਿਟੀ ਅਤੇ 1470 AM ਸੈਕਰਾਮੈਂਟੋ ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਜਿੰਨੇ ਵੀ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮਰਸਡ ਅਤੇ ਆਈਫੋਨ ਅਤੇ ਐਂਡਰੋਇਡ ਦੇ ਰਾਹੀਂ ਅਤੇ ਇਸੇ ਤਰ੍ਹਾਂ ਟੈਲੀਫੋਨ ਦੇ ਉੱਤੇ ਪੂਰੀ ਦੁਨੀਆ 'ਚ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਫੇਸਬੁੱਕ ਦੇ ਰਾਹੀਂ ਵੀ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਤੇ ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪਾਂ ਵੱਖ-ਵੱਖ ਖਬਰਾਂ ਦੇ ਉੱਤੇ ਜਿਹੜੀ ਉਹ ਨਜ਼ਰ ਆਪਾਂ ਬਣਾਵਾਂਗੇ ਅਤੇ ਨਾਲ ਦੇ ਨਾਲ ਜਿਹੜੇ ਵੀ ਆਪਣੇ ਭਾਈਚਾਰੇ ਨਾਲ ਸੰਬੰਧਿਤ ਖਬਰਾਂ ਹੁੰਦੀਆਂ ਉਹ ਵੀ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ। ਅਤੇ ਵੱਖ-ਵੱਖ ਜਿਹੜੀਆਂ ਖਬਰਾਂ ਦੇ ਵਿੱਚ ਕੀ ਰਾਸ਼ਟਰਪਤੀ ਟਰੰਪ ਹੋਣਾ ਨੇ ਆਖਿਆ, ਕੀ ਹੋ ਰਿਹਾ ਆ, ਕਿਹੜੇ ਲਾਅ ਚੇਂਜ ਕੈਲੀਫੋਰਨੀਆ ਦੇ ਵਿੱਚ ਹੋ ਰਹੇ ਆ, ਹੋਰ ਬੜਾ ਕੁਛ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਚੱਲਦਾ ਹੀ ਜਾ ਰਿਹਾ ਹੈ। ਸੋ ਉਸ ਦੇ ਬਾਰੇ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ। ਅਤੇ ਹਰਜੋਤ ਸਿੰਘ ਜੀ, ਜਿਹੜੇ ਸਭ ਤੋਂ ਪਹਿਲੀ ਖਬਰ ਦੇ ਉੱਤੇ ਆਪਾਂ ਜੇ ਨਜ਼ਰ ਬਣਾਈ, ਆਪਾਂ ਸਾਰੇ ਜਣੇ ਜਾਣਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਐਲਬਾਮਾ ਦੇ ਵਿੱਚ ਜਿਹੜੀ ਸਪੈਸ਼ਲ ਸੈਨੇਟ ਦੀ ਜਿਹੜੀ ਇਲੈਕਸ਼ਨ ਹੋਈ ਸੀਗੀ, ਜਿਹੜੀ ਕਿ ਸੀਟ ਖਾਲੀ ਹੋ ਗਈ ਸੀਗੀ। ਜਿਹੜੇ ਇਸ ਟਾਈਮ ਅਟਾਰਨੀ ਜਨਰਲ ਨੇ ਜੈਫ ਸੈਸ਼ਨ, ਉਹਨਾਂ ਦੇ ਅਟਾਰਨੀ ਜਨਰਲ ਬਣਨ ਤੋਂ ਬਾਅਦ 'ਚ ਉੱਥੇ ਰਿਪਬਲਿਕਨ ਪਾਰਟੀ ਵੱਲੋਂ ਰॉय ਮੂਰ ਅਤੇ ਜਿਹੜੇ ਡੈਮੋਕ੍ਰੇਟ ਪਾਰਟੀ ਵੱਲੋਂ ਡਗ ਜੋਨਸ, ਉਹਨਾਂ ਦੇ ਦਰਮਿਆਨ ਕਾਫੀ ਫਸਵਾਂ ਮੁਕਾਬਲਾ ਦੇਖਿਆ ਗਿਆ ਅਤੇ ਬਹੁਤ ਹੀ ਘੱਟ ਅੰਤਰ ਦੇ ਨਾਲ ਜਿਹੜੇ ਡਗ ਜੋਨਸ ਆ ਉਹਨਾਂ ਨੇ ਇਹ ਇਲੈਕਸ਼ਨ ਜਿੱਤੀ ਸੀਗੀ। ਅਤੇ ਆਪਾਂ ਦੇਖਿਆ ਸੀ ਉਸ ਦਿਨ ਵੀ ਜਿੱਦਣ ਇਲੈਕਸ਼ਨ ਦੇ ਨਤੀਜੇ ਆ ਰਹੇ ਸੀਗੇ, ਬਹੁਤ ਸਾਰੀਆਂ ਏਜੰਸੀਆਂ ਕਾਲ ਕਰ ਰਹੀਆਂ ਸੀਗੀਆਂ ਵੀ ਡਗ ਜੋਨਸ ਜੇਤੂ ਨੇ ਅਤੇ ਰॉय ਮੂਰ ਨੇ ਆਪਣੀ ਜਿਹੜੀ ਆ ਕੰਸੀਡ ਨਹੀਂ ਸੀ ਕੀਤਾ ਅਤੇ ਉਹ ਨਹੀਂ ਸੀ ਮੰਨਦੇ ਵੀ ਉਹ ਇਲੈਕਸ਼ਨ ਹਾਰੇ ਆ। ਉਹਨਾਂ ਨੇ ਰੀਕਾਊਂਟ ਵੀ ਆਖਿਆ ਸੀ। ਅੱਜ ਜਿਹੜਾ ਰॉय ਮੂਰ ਐਲਾਬਾਮਾ ਦੇ ਕੋਰਟ ਦੇ ਵਿੱਚ ਉਹਨਾਂ ਨੇ ਗੁਹਾਰ ਲਾਈ ਆ ਵੀ ਜਿਹੜੇ ਡਗ ਜੋਨਸ ਆ ਉਹਨਾਂ ਦੀ ਜਿਹੜੀ ਇਹ ਇਲੈਕਸ਼ਨ ਦੀ ਜਿਹੜੀ ਜਿੱਤ ਆ ਉਸ ਦੇ ਉੱਤੇ ਬਲੋਕ ਲਾਇਆ ਜਾਵੇ, ਉਸ ਨੂੰ ਰੋਕਿਆ ਜਾਵੇ ਅਤੇ ਇਹ ਇਲੈਕਸ਼ਨ ਦੁਬਾਰਾ ਕਰਵਾਈ ਜਾਵੇ। ਜੀ ਬਿਲਕੁਲ। ਸਰੋਤਿਆਂ ਨੂੰ ਯਾਦ ਹੀ ਹੋਊਗਾ ਜਿਹੜੇ ਜੱਜ ਰॉय ਮੂਰ ਹੈਗੇ ਆ ਉਹ ਇਲੈਕਸ਼ਨ ਹਾਰੇ ਲਗਭਗ 1.5 ਪੁਆਇੰਟ ਦੇ ਫਰਕ ਦੇ ਨਾਲ, 1.5% ਵੋਟਾਂ ਦੇ ਫਰਕ ਦੇ ਨਾਲ। 25 ਸਾਲਾਂ ਤੋਂ ਇਹ ਰਿਪਬਲਿਕਨ ਦੇ ਕੋਲ ਇਹ ਸੀਟ ਸੀਗੀ ਸੈਨੇਟ ਦੀ ਅਤੇ 25 ਸਾਲਾਂ ਬਾਅਦ ਜਿਹੜਾ ਡੈਮੋਕਰੇਟ ਉੱਤੇ ਜਿੱਤਿਆ ਹੈਗਾ। ਅਤੇ ਉਹਨਾਂ ਨੇ ਜਿੱਦਾਂ ਜਦੋਂ ਸੈਕਟਰੀ ਆਫ ਸਟੇਟ ਨੇ ਜਿਹੜੀ ਸਰਟੀਫਿਕੇਸ਼ਨ ਕਰਨੀ ਸੀ ਵਿਨਰ ਦੀ, ਉਹ ਤੋਂ ਕੁਝ ਘੰਟੇ ਪਹਿਲਾਂ ਜਿਹੜਾ ਇਹ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਆ ਵੀ ਮੈਂ ਪੋਲੀਗ੍ਰਾਫ ਟੈਸਟ ਵੀ ਦਿੱਤਾ ਆ, ਉਹਦੇ 'ਚ ਮੈਂ ਪਾਸ ਵੀ ਹੋਇਆ ਹੈਗਾ ਵੀ ਮੇਰੇ 'ਤੇ ਜਿਹੜੇ ਚਾਰਜਸ ਲਾਏ ਗਏ ਸੀ ਕੁਝ ਲੇਡੀਜ਼ ਵੱਲੋਂ ਉਹ ਜਿਹੜੇ ਇੱਕ ਤਰ੍ਹਾਂ ਦੇ ਨਾਲ ਝੂਠੇ ਸੀਗੇ, ਉਹਦੇ ਕਰਕੇ ਕੈਂਪੇਨ ਨੂੰ ਜਿਹੜਾ ਫਰਕ ਪਿਆ। ਇਸੇ ਤਰ੍ਹਾਂ ਕੁਛ ਕੁ ਏਰੀਏ ਦੇ ਵਿੱਚ ਪਈ ਇੰਨੀਆਂ ਜ਼ਿਆਦਾ ਜਿਹੜੇ ਜਿੱਥੇ ਡੈਮੋਕਰੇਟਸ ਨੂੰ ਜ਼ਿਆਦਾ ਵੋਟਾਂ ਪਈਆਂ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਵੋਟਾਂ ਨਹੀਂ ਪਈਆਂ, ਉਹ ਵੀ ਚੈੱਕ ਹੋਣੀਆਂ ਚਾਹੀਦੀਆਂ ਵੀ ਪਿਛਲੇ 20-25 ਸਾਲਾਂ 'ਚ ਇਸ ਜਗ੍ਹਾ 'ਤੇ ਇੰਨੀਆਂ ਵੋਟਾਂ ਨਹੀਂ ਪਈਆਂ, ਹੁਣ ਇੰਨੀ ਵੱਡੀ ਗਿਣਤੀ 'ਚ ਕਿਸ ਤਰ੍ਹਾਂ ਪਈਆਂ। ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਕੋਲਮੈਨ ਹੈਗੇ ਆ, ਜਿਹੜੇ ਜੋਨਸ ਦੇ ਸੈਮ ਕੋਲਮੈਨ ਜੀ ਸਪੋਕਸਮੈਨ ਹੈਗੇ ਆ ਜੋਨਸ ਦੇ, ਜਿਹੜਾ ਵਿਨਰ ਹੈਗੇ ਆ ਜਿਹੜੇ ਜਿੱਤੇ ਹੈਗੇ ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ, ਉਹਨਾਂ ਨੇ ਇਹ ਕਿਹਾ ਵੀ ਹੁਣ ਇਲੈਕਸ਼ਨ ਤਾਂ ਖਤਮ ਹੋ ਗਈ ਆ, ਹੁਣ ਸਾਨੂੰ ਮੂਵ ਔਨ ਹੋ ਜਾਣਾ ਚਾਹੀਦਾ ਹੈਗਾ। ਅਤੇ ਰॉय ਮੂਰ ਆ ਜਿਹੜੇ ਉਹ ਐਲਬਾਮਾ ਸੈਕਟਰੀ ਆਫ ਸਟੇਟ ਜੌਨ ਮੈਰਲ ਨੂੰ ਕਹਿ ਰਹੇ ਹੈਗੇ ਆ ਵੀ ਤੁਸੀਂ ਜਿਹੜੀ ਆ ਡਿਲੇ ਕਰੋ ਜਿਹੜੀ ਤੁਸੀਂ ਸਰਟੀਫਿਕੇਸ਼ਨ ਕਰਨੀ ਆ ਅਤੇ ਇਸ ਦੀ ਪੂਰੀ ਇਨਵੈਸਟੀਗੇਸ਼ਨ ਕਰੋ ਅਤੇ ਜਿਹੜੀਆਂ ਇਰੈਗੂਲਰਿਟੀਜ਼ ਹੋਈਆਂ ਉਹਨਾਂ ਨੂੰ ਚੈੱਕ ਕਰੋ। ਜੀ ਸੋ ਬਿਲਕੁਲ ਜਿਹੜਾ ਆਪਾਂ ਦੱਸਦੇ ਜਾਈਏ, ਜਿੱਦਾਂ ਤੁਸੀਂ ਦੱਸਿਆ ਵੀ 1997 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਜੇ ਕੋਈ ਡੈਮੋਕ੍ਰੇਟ ਸੈਨੇਟਰ ਇੱਥੇ ਜਿੱਤੂਗਾ ਜੇ ਅੱਜ ਦੀ ਜਿਹੜੀ ਸਰਟੀਫਿਕੇਸ਼ਨ ਦਾ ਪ੍ਰੋਸੈਸ ਕੰਪਲੀਟ ਜਿਹੜਾ ਉਹ ਹੋ ਜਾਂਦਾ ਆ। ਜਿੱਦਣ ਇਲੈਕਸ਼ਨ ਨਾਈਟ ਵੋਟ ਕਾਊਂਟ ਹੋਈ ਸੀ ਉਸ ਦਿਨ ਡਗ ਜੋਨਸ 20,715 ਵੋਟਾਂ ਦੇ ਮਾਰਜਨ ਦੇ ਨਾਲ ਰॉय ਮੂਰ ਤੋਂ ਜਿਹੜੇ ਅੱਗੇ ਸੀਗੇ, ਉਹ ਉਹਨਾਂ ਦੇ ਉੱਤੇ ਜਿਹੜੀ ਇੱਕ ਹਿਸਾਬ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ, ਜਦ ਕਿ 22,819 ਬੈਲਟ ਐਸੇ ਸੀਗੇ ਜਿਨ੍ਹਾਂ ਨੇ ਰਾਈਟ ਇਨ ਕੀਤਾ ਸੀ ਕੈਂਡੀਡੇਟਸ। ਸੋ ਦੱਸੇ ਜੀ ਇਹ ਅਮਰੀਕਾ ਦੇ ਵਿੱਚ ਇਲੈਕਸ਼ਨ ਜਦੋਂ ਤੁਸੀਂ ਲੜਦੇ, ਜ਼ਰੂਰੀ ਨਹੀਂ ਆ ਵੀ ਸਿਰਫ ਤੁਸੀਂ 2 ਜਿਹੜੇ ਜਾਂ 3 ਜਾਂ 4 ਜਿੰਨੇ ਵੀ ਜਾਣੇ ਨਾਂ ਲਿਖੇ ਆ ਸਿਰਫ ਉਸੇ ਦੇ ਉੱਤੇ ਹੀ ਵੋਟ ਪਾ ਸਕਦੇ ਹੋ। ਤੁਸੀਂ ਆਪਣੇ ਵੱਲੋਂ ਵੀ ਨਾਮ ਲਿਖ ਕੇ ਜਿਹੜਾ ਆ ਉਹ ਉੱਥੇ ਘੱਲ ਸਕਦੇ ਹੋ ਵੀ ਅਸੀਂ ਇਸ ਬੰਦੇ ਨੂੰ ਜਾਂ ਇਸ ਔਰਤ ਨੂੰ ਜਿਹੜਾ ਆ
ਉੱਥੋਂ ਦੇ ਜਿਹੜਾ ਜੇਤੂ ਜਿਹੜਾ ਦੇਖਣਾ ਚਾਹੁੰਦੇ ਆ। ਸੋ ਇਹ 22,819 ਜਿਹੜੇ ਲੋਕ ਆ ਜਿਨ੍ਹਾਂ ਨੇ ਰਾਈਟ ਇਨ ਕੀਤਾ ਆ, ਕਿਤੇ ਨਾ ਕਿਤੇ ਜਿਹੜੇ ਮੂਰ ਆ ਉਹ ਸੋਚਦੇ ਹੋਣੇ ਆ ਵੀ ਜੇ ਮੇਰੇ ਵਾਲੇ ਪਾਸੇ ਪਾ ਦਿੰਦੇ, ਜਾਂ ਡਗ ਜੋਨਸ ਵੀ ਕਹਿੰਦਾ ਹੋਣਾ ਜੇ ਮੇਰੇ ਵਾਲੇ ਪਾਸੇ ਪਾ ਦਿੰਦੇ ਤਾਂ ਜਿੱਤ ਤੇ ਹਾਰ ਦਾ ਜਿਹੜਾ ਫਰਕ ਆ ਉਹਦੇ ਵਿੱਚ ਕਾਫੀ ਫਰਕ ਪੈ ਜਾਣਾ ਸੀ। ਸੋ ਸਾਰੇ ਜਾਣੇ ਹੁਣ ਰਾਈਟ ਇਨ ਵਾਲਿਆਂ ਦੇ ਉੱਤੇ ਉਹਨਾਂ ਨੇ ਨਜ਼ਰਾਂ ਲਾਈਆਂ ਹੋਈਆਂ ਆ। ਇਸ ਕਰਕੇ ਪੂਰਾ ਕਾਊਂਟ ਜਿਹੜਾ ਉਹਨਾਂ ਨੇ ਅਗਲੇ ਦਿਨ ਤੱਕ ਜਿਹੜਾ ਉਹ ਕੀਤਾ ਸੀਗਾ ਤੇ ਹੋਪਫੁਲੀ ਜਿਹੜਾ ਕੁਛ ਨਾ ਕੁਛ ਦੇ ਵਿੱਚ ਆਊਗਾ। ਮੈਨੂੰ ਇਦਾਂ ਲੱਗ ਰਿਹਾ ਵੀ ਜਿਹੜੇ ਰਾਏ ਮੂਰ ਆ ਉਹਨਾਂ ਨੂੰ ਵੀ ਹੈਲਰੀ ਕਲਿੰਟਨ ਵਾਲਾ ਜਿਹੜਾ ਕਿਤੇ ਨਾ ਕਿਤੇ ਉਹ ਕੀੜਾ ਜਿਹੜਾ ਕੱਟ ਗਿਆ ਹੈ, ਉਹ ਵੀ ਨਹੀਂ ਸੀ ਮੰਨਦੀ ਵੀ ਮੈਂ ਹਾਰੀ ਹਾਂ। ਅਜੇ ਤੱਕ ਇਹੀ ਕਹੀ ਜਾਂਦੀ ਸੀ ਵੀ ਮੇਰੇ ਕੋਲ ਇੰਨੇ ਮਿਲੀਅਨ ਵੋਟਾਂ ਵੱਧ ਆ, ਜਦ ਕਿ ਜੋ ਸੱਚ ਵੀ ਹੈ, ਠੀਕ ਆ ਵੱਧ ਵੀ ਹੋਣ ਵੋਟਾਂ, ਪਰ ਗੱਲ ਹੈ ਵੀ ਜਿਹੜਾ ਇਲੈਕਟੋਰਲ ਕਾਲਜ ਨੇ ਜਿਹਨੂੰ ਜਿਤਾਇਆ ਪ੍ਰੈਜ਼ੀਡੈਂਟ ਉਸੇ ਨੇ ਬਣਨਾ ਹੁੰਦਾ। ਸੋ ਇਸੇ ਤਰੀਕੇ ਨਾਲ ਹੁਣ ਕਿਤੇ ਨਾ ਕਿਤੇ ਰਾਏ ਮੂਰ ਨੂੰ ਵੀ ਆਪਣੀ ਜਿਹੜੀ ਹਾਰ ਨੂੰ ਸਵੀਕਾਰ ਕਰਕੇ ਅੱਗੇ ਵਧਣਾ ਚਾਹੀਦਾ ਹੈ। ਜੀ, ਅਗਲੀ ਖਬਰ ਵੱਲ ਆਈਏ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਦੱਸਿਆ ਸੀ, ਜਿਹੜਾ ਵਾਈਟ ਹਾਊਸ ਆ ਉਹਦੇ ਵੱਲੋਂ ਇੱਕ ਤਰ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ, ਕਨਫਰਮ ਕੀਤਾ ਗਿਆ ਸੀ ਵੀ ਜਿਹੜੀ ਆਈਸਿਸ ਆ ਉਹਨੂੰ ਅਸੀਂ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤਾ। ਸਿਰਫ ਜਿਹੜਾ ਸੀਰੀਆ ਦੇ ਵਿੱਚ ਵੀ ਭਈ ਉਹਨਾਂ ਦਾ ਜਿਹੜਾ ਕੰਟਰੋਲ ਆ ਉਹ 2% ਹੀ ਰਹਿ ਗਿਆ, ਇਰਾਕ ਚੋਂ ਹੋਰ ਮੁਲਕਾਂ ਚੋਂ ਕੱਢ ਦਿੱਤੇ ਆ। ਪਰ ਅੱਜ ਇੱਕ ਬਹੁਤ ਜਿਹੜੀ ਅਣਸਕਾਮੀ ਜਿਹੜੀ ਖਬਰ ਆਈ ਹੈਗੀ ਆ ਭਈ ਆਈਸਿਸ ਨੇ ਕਾਬਲ ਦੇ ਵਿੱਚ ਇੱਕ ਜਿਹੜਾ ਹੈਗਾ ਉਹਨਾਂ ਦਾ ਹੀ ਧਾਰਮਿਕ ਸਥਾਨ ਸ਼ੀਆ ਕਲਚਰ ਸੈਂਟਰ, ਉੱਥੇ ਬੰਬ ਚਲਾਇਆ ਜਿਹਦੇ ਨਾਲ 41 ਲੋਕਾਂ ਦੀ ਮੌਤ ਹੋ ਗਈ, 84 ਤੋਂ ਜ਼ਿਆਦਾ ਜਿਹੜੇ ਫੱਟੜ ਹੋਏ ਹੈਗੇ ਆ। ਤੇ ਤੁਸੀਂ ਇਦਾਂ ਦੇ ਦ੍ਰਿਸ਼ ਜਿਹੜੇ ਆ ਉਹ ਦੇਖ ਨਹੀਂ ਸਕਦੇ ਵੀ ਕਿੰਨਾ ਉੱਥੇ ਖੂਨੋਂ ਖੂਨ ਜਿਹੜਾ ਡਿੱਗਿਆ ਪਿਆ। ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਲੋਕ ਚਾਹੁੰਦੇ ਕੀ ਆ ਵੀ ਆਪਣੇ ਭਰਾਵਾਂ ਨੂੰ ਵੀ ਤੁਸੀਂ ਮਾਰੀ ਜਾਂਦੇ ਹੈਗੇ। ਬਿਲਕੁਲ ਜੀ, ਕਿਸੇ ਨੂੰ ਵੀ ਕਿਉਂ, ਕਿਸੇ ਵੀ ਨਿਰਦੋਸ਼ੀ ਨੂੰ ਜਿਹੜਾ ਕਿਉਂ ਮਾਰਨਾ, ਕੋਈ ਤੁੱਕ ਜਿਹੜਾ ਬਣਦਾ ਨਹੀਂ। ਤੁਹਾਡੀ ਲੜਾਈ ਹੋਊਗੀ ਉੱਥੋਂ ਦੇ ਜਿਹੜੇ ਅਧਿਕਾਰੀਆਂ ਦੇ ਨਾਲ, ਜਾਂ ਅਧਿਕਾਰੀਆਂ ਦੇ ਨਾਲ ਵੀ ਕੀ ਉੱਥੋਂ ਦੀ ਜਿਹੜੀ ਸੱਤਾਧਾਰੀਆਂ ਦੇ ਨਾਲ ਹੋਊਗੀ ਵੀ ਤੁਸੀਂ ਨਹੀਂ ਚਾਹੁੰਦੇ ਹੋ, ਤੇ ਪਰ ਆਮ ਲੋਕਾਂ ਦਾ ਇਸ ਦੇ ਵਿੱਚ ਕੀ ਕਸੂਰ ਆ। ਇਹ ਬਹੁਤ ਇੱਕ ਮੰਦਭਾਗੀ ਘਟਨਾ ਹੈ ਜੋ ਕਿ ਰਹਿ ਕੇ ਹਰਜੋਤ ਸਿੰਘ ਜੀ ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਜਿਹੜੀਆਂ ਇਹ ਵਾਪਰੀਆਂ ਨੇ, ਤੇ ਹਰ ਸਾਲ ਇੱਕ ਐਸੀ ਚੀਜ਼ ਹੁੰਦੀ ਜਾ ਰਹੀ ਆ ਵੀ ਆਪਾਂ ਇਹ ਸੁਣ ਕੇ ਇਹ ਕਹਿ ਕੇ ਇਹ ਹੁਣ ਇੱਕ ਨਾਰਮਲ ਜੀ ਚੀਜ਼ ਨੂੰ ਇਸ ਨੂੰ ਮਹਿਸੂਸ ਕਰਨ ਲੱਗ ਗਏ ਆ। ਅੱਗੇ ਜਦੋਂ ਕਿਤੇ ਕੋਈ ਅਜਿਹੀ ਘਟਨਾ ਹੁੰਦੀ ਸੀ, ਲੋਕ ਕਈ ਦਿਨ ਇਸ ਦੇ ਬਾਰੇ ਗੱਲ ਕਰਦੇ ਰਹਿੰਦੇ ਸੀਗੇ ਤੇ ਸ਼ੌਕ ਦੇ ਵਿੱਚ ਰਹਿੰਦੇ ਸੀਗੇ ਵੀ ਇਹ ਕੀ ਹੋ ਗਿਆ ਦੁਨੀਆ ਦੇ ਵਿੱਚ। ਪਰ ਹੁਣ ਨਿੱਤ ਆਏ ਦਿਨ ਜਦੋਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਲੋਕਾਂ ਦੇ ਲਈ ਇਹ ਨਿਊ ਨਾਰਮਲ ਹੁੰਦਾ ਜਾ ਰਿਹਾ। ਉਸੇ ਤਰੀਕੇ ਦੇ ਨਾਲ ਜਿੱਦਾਂ ਅਮਰੀਕਾ ਦੇ ਵਿੱਚ ਗੋਲੀਬਾਰੀ ਹੋਣੀ ਇੱਕ ਨਿਊ ਨਾਰਮਲ ਜਿਹੜਾ ਹੌਲੀ ਹੌਲੀ ਬਣਦਾ ਜਾ ਰਿਹਾ। ਲੋਕ ਉਸ ਚੀਜ਼ ਦੇ ਪ੍ਰਤੀ ਜਿਹੜੇ ਬਹੁਤ ਸਾਰੇ ਲੋਕ ਚਿੰਤਿਤ ਵੀ ਨੇ, ਪਰ ਅਫਸੋਸ ਇਹ ਆ ਵੀ ਜਿਹੜੀਆਂ ਸਰਕਾਰਾਂ ਨੇ, ਜਿਹੜੇ ਐਡਮਿਨਿਸਟ੍ਰੇਸ਼ਨ ਨੇ, ਉਹ ਉਹਨਾਂ ਦੇ ਪ੍ਰਤੀ ਜਿਹੜੀਆਂ ਕੋਈ ਸਖਤੀ ਜਿਹੜੀ ਇੰਨੀ ਜ਼ਿਆਦਾ ਨਹੀਂ ਦਿਖਾ ਰਹੇ। ਸੋ ਇਸੇ ਕਰਕੇ ਕਿਤੇ ਨਾ ਕਿਤੇ ਲੋਕ ਜਿਹੜੇ ਆ ਨਾ ਉਹ ਹੌਲੀ ਹੌਲੀ ਇਸ ਨੂੰ ਨਾਰਮਲ ਮੰਨਦੇ ਜਾ ਰਹੇ, ਜੋ ਕਿ ਇੱਕ ਮਾੜੀ ਗੱਲ ਆ। ਜੇ ਆਪਾਂ ਹੀ ਇਸ ਨੂੰ ਨਾਰਮਲ ਮੰਨ ਲਿਆ, ਜਿਹਦੇ ਬੰਬ ਬਲਾਸਟ ਹੋਏ, ਕਿਤੇ ਗੋਲੀਬਾਰੀ ਹੋਈ, ਤਾਂ ਇਹ ਆਉਣ ਵਾਲੇ ਸਮੇਂ ਦੇ ਲਈ ਬਹੁਤ ਜਿਹੜਾ ਰਿਸਕੀ ਹੋਊਗਾ। ਕਿਉਂਕਿ ਬਹੁਤ ਵਾਰੀ ਆਪਾਂ ਨੂੰ ਕਈ ਸਰੋਤਿਆਂ ਨੇ ਕਾਲ ਕੀਤੀ ਸੀਗੀ, ਕਹਿੰਦੇ ਵੀ ਸਾਡੇ ਬੱਚੇ ਵੀ ਸਕੂਲਾਂ 'ਚ ਜਾਂਦੇ ਆ, ਕਈ ਵਾਰੀ ਸਕੂਲ ਜੇ ਇੱਦਾਂ ਕਿਤੇ ਬੰਦ ਹੋ ਜਾਵੇ, ਉੱਥੋਂ ਕਿੰਨੀ ਜ਼ਿਆਦਾ ਟੈਨਸ਼ਨ, ਕਿੰਨਾ ਜ਼ਿਆਦਾ ਸਟ੍ਰੈਸ ਉਹਨਾਂ ਮਾਪਿਆਂ ਨੂੰ ਜਿਹੜਾ ਉਹ ਝੱਲਣਾ ਪੈਂਦਾ ਹੋਊਗਾ, ਉਹਨਾਂ ਬੱਚਿਆਂ ਨੂੰ ਜਿਹੜਾ ਝੱਲਣਾ ਪੈਂਦਾ ਹੋਊਗਾ, ਜਿੱਥੇ ਵੀ ਕਿਤੇ ਅਜਿਹੀ ਕੋਈ ਘਟਨਾ ਜਿਹੜੀ ਉਹ ਵਾਪਰਦੀ ਹੁੰਦੀ ਹੈ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਜਰਮਨ ਦੇ ਫੋਰਨ ਮਿਨਿਸਟਰ ਸਿਗਮਰ ਗੈਬਰੀਅਲ ਜਿਹੜਾ ਆ, ਉਹਨਾਂ ਨੇ ਵੀ ਜਿਹੜਾ ਇਹ ਕਹਿੰਦੇ ਵੀ ਜਿਹੜਾ ਅਟੈਕ ਹੋਇਆ ਹੈਗਾ ਆ ਇੱਕ ਤਰ੍ਹਾਂ ਨਾਲ ਬਹੁਤ ਹੀ ਨਿੰਦਣਯੋਗ ਅਟੈਕ ਹੈਗਾ ਆ, ਜੋ ਕਿ ਨੇਸ਼ਨ ਨੂੰ ਡਿਵਾਈਡ ਕਰਨ ਦੀ ਟਰਾਈ ਕਰ ਰਿਹਾ ਹੈਗਾ ਆ। ਤੇ ਉਹ ਜਰਮਨ ਦੇ ਅਧਿਕਾਰੀ ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਆ ਅਫਗਾਨਿਸਤਾਨ ਨੂੰ ਦੇਣ ਤੋਂ ਪਿੱਛੇ ਨਹੀਂ ਹਟਾਂਗੇ। ਤੇ ਯੂਰਪੀਅਨ ਯੂਨੀਅਨ ਦੇ ਐਂਬੈਸਡਰ ਜਿਹੜੇ ਅਫਗਾਨਿਸਤਾਨ ਨੂੰ ਹੈਗੇ ਆ, ਪਿਆਰੀ ਮੈਉਡਰੂਨ, ਉਹਨਾਂ ਨੇ ਵੀ ਕਿਹਾ ਵੀ ਜਿਹੜਾ ਬੰਬ ਅਟੈਕ ਹੋਇਆ ਬਹੁਤ ਮਾੜੀ ਗੱਲ ਹੋਈ ਹੈਗੀ ਆ। ਇੱਕ ਤਰ੍ਹਾਂ ਨਾਲ ਅਟੈਕ ਹੈਗਾ ਫਰੀਡਮ ਆਫ ਸਪੀਚ ਦੇ ਉੱਤੇ। ਤੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਐਮਨਿਸਟੀ ਇੰਟਰਨੈਸ਼ਨਲ ਨੇ ਵੀ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ, ਇੱਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਹੈਗਾ, ਫਰੀਡਮ ਆਫ ਸਪੀਚ ਹੋਣੀ ਚਾਹੀਦੀ। ਪਰ ਕਿੰਨਾ ਹੀ ਜਿਹੜੇ ਬੇਦੋਸ਼ੇ ਲੋਕ ਆ ਉਹਨਾਂ ਨੂੰ ਇੱਕ ਮੀਟਿੰਗ ਕਰ ਰਹੇ ਸੀ, ਉੱਥੇ ਬੰਬ ਚਲਾ ਕੇ ਮਾਰ ਦਿੱਤਾ ਗਿਆ। ਸੋ ਜੇ ਇਹਦੇ ਸੰਬੰਧ ਦੇ ਵਿੱਚ ਆਪਾਂ ਰਾਜਕਨਵੀਰ ਸਿੰਘ ਜੀ ਦੱਸਦੇ ਜਾਈਏ ਵੀ ਪਿਛਲੇ ਕੁਝ ਕੁ ਮਹੀਨਿਆਂ 'ਚ ਕਾਫੀ ਵੱਡੇ ਅਟੈਕ ਜਿਹੜੇ ਆ ਕਾਬਲ 'ਚ ਹੋਏ ਹੈਗੇ ਆ। 1 ਅਕਤੂਬਰ 20 ਨੂੰ ਹੋਇਆ ਸੀ, ਜਿਹਦੇ ਵਿੱਚ
ਦਰਜਨਾਂ ਦੇ ਕਰੀਬ ਅਫਗਾਨੀ ਮਾਰੇ ਗਏ ਜਦੋਂ 2 ਮਸਜਿਦਾਂ ਦੇ ਉੱਤੇ ਜਿਹੜਾ ਆ ਆਈਸਿਸ ਵੱਲੋਂ ਅਟੈਕ ਕੀਤਾ ਗਿਆ। ਇਸੇ ਤਰ੍ਹਾਂ ਅਕਤੂਬਰ 21 ਨੂੰ ਸੁਸਾਈਡ ਬੰਬਰ ਨੇ ਇੱਕ ਮਿਲਟਰੀ ਦੀ ਅਕੈਡਮੀ ਆ ਉਹਦੇ ਲਾਗੇ ਅਟੈਕ ਕੀਤਾ, ਜਿਹਦੇ 'ਚ 15 ਲੋਕ ਮਾਰੇ ਗਏ ਤੇ ਉਹ ਤਾਲਿਬਾਨ ਨੇ ਕਲੇਮ ਕੀਤਾ ਸੀ। ਤੇ ਅਕਤੂਬਰ 17 ਨੂੰ 41 ਸੋਲਜਰ ਜਿਹੜੇ ਆ ਫੌਜੀ ਮਾਰੇ ਗਏ ਜਦੋਂ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਬੇਸ ਦੇ ਵਿੱਚ ਅਟੈਕ ਕੀਤਾ ਤੇ ਤਾਲਿਬਾਨ ਨੇ ਜ਼ਿੰਮੇਵਾਰੀ ਲਈ। ਇਸੇ ਤਰ੍ਹਾਂ ਸਤੰਬਰ 13 ਨੂੰ 3 ਲੋਕ ਮਾਰੇ ਗਏ ਕ੍ਰਿਕਟ ਸਟੇਡੀਅਮ ਦੇ ਵਿੱਚ ਜਿਹੜਾ ਕਾਬਲ 'ਚ ਅਟੈਕ ਹੋਇਆ ਸੀ। ਇਸੇ ਤਰੀਕੇ ਨਾਲ 25 ਅਗਸਤ ਨੂੰ 20 ਲੋਕਾਂ ਦੀ ਮੌਤ ਹੋਈ ਸੀ ਇਸੇ ਤਰੀਕੇ ਨਾਲ ਸ਼ੀਆ ਇੱਕ ਮਸਜਿਦ ਦੇ ਵਿੱਚ, ਜਿਸ ਦੀ ਜ਼ਿੰਮੇਵਾਰੀ ਜਿਹੜੀ ਉਹ ਆਈਸਿਸ ਨੇ ਜਿਹੜੀ ਲਈ ਸੀ। ਸੋ ਇਹ ਲਗਾਤਾਰ ਜਿੱਦਾਂ ਆਪਾਂ ਕਹਿ ਰਹੇ ਵੀ ਬਹੁਤ ਹੀ ਦਰਦਨਾਕ, ਬਹੁਤ ਹੀ ਭਿਆਨਕ ਸਾਲ ਜਿਹੜਾ ਆ ਇਹ ਰਿਹਾ ਆ, ਜਿਸ ਦੇ ਵਿੱਚ ਇਹ ਤਾਂ ਆਪਾਂ ਸਿਰਫ ਅਫਗਾਨਿਸਤਾਨ ਦੀ ਗੱਲ ਕਰ ਰਹੇ ਹਾਂ, ਬਾਕੀ ਹੋਰ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਜਿਹੜੇ ਇਹਨਾਂ ਦੇ ਅੱਤਵਾਦੀ ਹਮਲੇ, ਚਾਹੇ ਬੱਸਾਂ ਦੇ ਨਾਲ, ਚਾਹੇ ਜਿਹੜੇ ਉਹ ਗੱਡੀਆਂ ਦੇ ਨਾਲ ਜਾਂ ਚਾਕੂਆਂ ਦੇ ਨਾਲ, ਹੋਰ ਕਈ ਤਰੀਕੇ ਦੇ ਨਾਲ ਜਿਹੜੇ ਆ ਉਹ ਦੇਖਣ ਨੂੰ ਮਿਲੇ ਆ ਜੀ। ਤੇ ਅਗਲੀ ਖਬਰ ਆਪਾਂ ਸਾਂਝੀ ਕਰਦੇ ਜਾਈਏ। ਜਿਸ ਤਰ੍ਹਾਂ ਕੱਲ ਵੀ ਦੱਸਿਆ ਸੀ ਵੀ ਜਿਹੜੇ ਏਰੀਏ ਰਿਚ ਏਰੀਏ ਹੈਗੇ ਆ ਜਿਨ੍ਹਾਂ ਦੇ ਵਿੱਚ ਘਰਾਂ ਦੀ ਪ੍ਰਾਈਸ ਬਹੁਤ ਹਾਈ ਹੈਗੀ ਆ, ਕਿਉਂਕਿ ਜਿਹੜਾ ਨਵਾਂ ਟੈਕਸ ਰੂਲ ਆਇਆ ਹੈਗਾ ਆ ਉਹਦੇ ਮੁਤਾਬਕ ਜਿਹੜਾ 2018 ਦੇ ਵਿੱਚ ਤੁਸੀਂ ਆਪਣਾ ਪ੍ਰੋਪਰਟੀ ਟੈਕਸ ਜਿਹੜਾ ਆ $10,000 ਤੱਕ ਹੀ ਡਿਡਕਟ ਕਰ ਸਕਦੇ ਹੋ, ਜਿਹੜਾ 2018 ਦਾ ਤੁਸੀਂ 19 ਦੇ ਵਿੱਚ ਟੈਕਸ ਭਰਨਾ ਹੈਗਾ। ਹੁਣ ਇਸੇ ਤਰ੍ਹਾਂ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਹੁਣ ਉਹ ਪਹਿਲਾਂ ਹੀ ਜਿੱਦਾਂ ਇਸ ਸਾਲ ਉਹਨਾਂ ਨੇ ਟੈਕਸ ਜਿਹੜਾ ਅਗਲੇ ਸਾਲ ਦਾ ਵੀ 18 ਦਾ ਵੀ ਦੇਣਾ ਸ਼ੁਰੂ ਕਰ ਦਿੱਤਾ ਤਾਂ ਕਿ ਸਾਨੂੰ ਪਈ ਕੁਛ ਨਾ ਕੁਛ ਡਿਡਕਸ਼ਨ ਵੱਧ ਮਿਲ ਜਾਏ। ਉਹਦੇ ਸੰਬੰਧ ਦੇ ਵਿੱਚ IRS ਨੇ ਅਨਾਉਂਸ ਕੀਤਾ ਹੈਗਾ ਵੀ ਕਹਿੰਦੇ ਜਿਹੜੇ ਪ੍ਰੀ ਪੇਮੈਂਟ ਦੇ ਰਹੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਟੈਕਸ ਰਿਡਕਸ਼ਨ ਕਰ ਸਕਦੇ ਹੈਗੇ ਆ। ਸੋ ਬੇਸਿਕਲੀ IRS ਨੇ ਇੱਕ ਹਿਸਾਬ ਦੇ ਨਾਲ ਸਾਰਿਆਂ ਦੀ ਉਮੀਦਾਂ ਦੇ ਉੱਤੇ ਕਾਈਂਡ ਆਫ ਪਾਣੀ ਜਿਹਾ ਫੇਰਤਾ ਵੀ ਚੱਲ ਅਸੀਂ ਇਸ ਵਾਰ ਸਾਲ ਦੇ ਵਿੱਚ ਵੱਧ ਪੈਸੇ ਦੇ ਕੇ ਤੇ ਆਪਾਂ ਥੋੜੀ ਡਿਡਕਸ਼ਨ ਜਿਹੜੀ ਵੱਧ ਲੈ ਲਵਾਂਗੇ, ਪਰ ਕਈਆਂ ਲੋਕਾਂ ਨੂੰ ਤੇ ਫਿਰ ਘਾਟਾ ਕਹਿੰਦੇ ਦੇਖਣਾ ਪਊਗਾ। ਇੱਕ ਹਿਸਾਬ ਨਾਲ ਪੈਸੇ ਇੱਕ ਸਾਲ ਦੇ ਵਿੱਚ ਵੱਧ ਵੀ ਦੇਣੇ ਪਏ, ਡਿਡਕਸ਼ਨਾਂ ਵੀ ਜਿਹੜੀਆਂ ਆ ਉਹ ਜ਼ਿਆਦੀਆਂ ਜਿਹੜੀਆਂ ਨਹੀਂ ਹੋਣਗੀਆਂ। ਕਹਿੰਦੇ ਬਹੁਤ ਹੀ ਸਪੈਸ਼ਲ ਸਰਕਮਸਟਾਂਸਿਸ ਦੇ ਵਿੱਚ ਜਿਹੜੀ ਉਹ ਡਿਡਕਸ਼ਨ ਆ ਉਹ ਜਿਹੜੀ ਆ ਯੂਜ਼ ਕੀਤੀ ਜਾ ਸਕਦੀ ਆ। ਲਿਮਿਟਿਡ ਸਰਕਮਸਟਾਂਸ ਆ, ਇਹ ਨਹੀਂ ਦੱਸਿਆ ਵੀ ਉਹ ਕਿਹੜੇ ਸਰਕਮਸਟਾਂਸ ਆ। ਅਨਾਊਂਸਮੈਂਟ ਜਿਹੜੀ ਇਹ ਕਰਨ ਤੋਂ ਬਾਅਦ ਦੇ ਵਿੱਚ ਇੱਕ ਹਿਸਾਬ ਨਾਲ ਉਹਨਾਂ ਨੇ ਪੁਸ਼ਟੀ ਕਰ ਦਿੱਤੀ, ਕਿਉਂਕਿ ਆਪਾਂ ਦੇਖਿਆ ਸੀਗਾ ਕੱਲ ਜਿਹੜੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਉਹਨਾਂ ਨੇ ਵਿਸ਼ੇਸ਼ ਜਿਹੜਾ ਐਗਜ਼ੀਕਿਊਟਿਵ ਆਰਡਰ ਜਿਹੜਾ ਜਾਰੀ ਕਰਕੇ ਲੋਕਾਂ ਨੂੰ ਖੁੱਲ੍ਹ ਦਿੱਤੀ ਸੀ ਵੀ ਜੇ ਤੁਸੀਂ ਅਗਲੇ ਸਾਲ ਦੀ ਡਿਡਕਸ਼ਨ ਹੁਣੇ ਕਰਾਉਣੀ ਆ, ਪ੍ਰੋਪਰਟੀ ਟੈਕਸ ਜਿਹੜਾ ਤੁਸੀਂ ਹੁਣੇ ਦੇਣਾ ਚਾਹੁੰਦੇ ਹੋ ਤਾਂ ਦੇ ਸਕਦੇ ਹੋ। ਸੋ ਇਹ ਕਾਫੀ ਇੱਕ ਜਿਹੜਾ ਮਸਲਾ ਹੈ ਇਹ ਮੈਨੂੰ ਲੱਗਦਾ ਕੋਰਟ ਅਦਾਲਤ ਤੱਕ ਜਿਹੜਾ ਕਿਤੇ ਨਾ ਕਿਤੇ ਹੁਣ ਇਹ ਜਾਊਗਾ ਤੇ ਦੇਖਦੇ ਹਾਂ ਇਸ ਦੇ ਵਿੱਚ ਕੀ ਬਣੂਗਾ। ਪਰ ਕਾਫੀ ਲੋਕ ਜਿਹੜੀ ਇਹ ਚੀਜ਼ ਹੁਣ ਸੋਚ ਰਹੇ ਆ ਉਹਨਾਂ ਨੂੰ ਥੋੜਾ ਜਿਹਾ ਮੈਨੂੰ ਲੱਗਦਾ ਹੁਣ ਇੰਤਜ਼ਾਰ ਜਿਹੜਾ ਆ ਰਹਿ ਤਾਂ ਹੁਣ 2 ਦਿਨ ਹੀ ਗਏ ਆ ਵੈਸੇ ਸਾਲ ਦੇ ਵਿੱਚ ਵੀ ਉਹਦੇ ਹਿਸਾਬ ਨਾਲ ਉਹ ਦੇਖਣਾ ਪੈਣਾ ਆ ਵੀ ਕੀ ਜਿਹੜਾ ਉਸ ਦੇ ਉੱਤੇ ਬਣੂਗਾ। ਆਪਣੀ ਇਹ ਜਿੱਦਾਂ ਹਰਜੋਤ ਸਿੰਘ ਜੀ ਨੇ ਕੱਲ ਵੀ ਦੱਸਿਆ ਸੀ ਆਪਣੇ ਅਕਾਊਂਟੈਂਟ ਦੇ ਨਾਲ ਇਸ ਦੇ ਬਾਰੇ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਉਹ ਤੁਸੀਂ ਗੱਲ ਕਰੋ ਵੀ ਕੀ ਤੁਸੀਂ ਇਸ ਚੀਜ਼ ਦੇ ਵਿੱਚ ਕਰ ਸਕਦੇ ਹੋ, ਕਿਉਂਕਿ ਉਹ ਅਜਿਹੇ ਰੂਲਸ ਤੋਂ ਜਾਂ ਅਜਿਹੇ ਟੈਕਸਿਸ ਵਾਲੇ ਜਿਹੜੇ ਰੂਲ ਹੁੰਦੇ ਆ ਉਹਨਾਂ ਤੋਂ ਜ਼ਿਆਦਾ ਜਿਹੜੇ ਵਾਕਫ ਹੁੰਦੇ ਨੇ। ਜੀ ਬਿਲਕੁਲ। ਸੋ IRS ਦੇ ਮੁਤਾਬਕ IRS ਜੋ ਕਿ ਇੰਟਰਨਲ ਰੈਵਨਿਊ ਸਰਵਿਸ ਆ ਉਹਨਾਂ ਨੇ ਇਹ ਕਿਹਾ ਵੀ ਜੇ ਤੁਹਾਡੀ ਜਿਹੜੀ ਅਸੈਸਮੈਂਟ 2017 ਦੀ ਹੋਈ ਹੈਗੀ ਆ ਲੋਕਲ ਕਾਉਂਟੀ ਵੱਲੋਂ ਤੇ ਉਸੇ ਅਸੈਸਮੈਂਟ ਦੇ ਮੁਤਾਬਕ ਜਿਹੜਾ ਟੈਕਸ ਆ ਤੁਸੀਂ ਪੇ ਕਰ ਸਕਦੇ ਆ। ਜੇ ਤੁਹਾਡੀ 2018 ਦੀ ਅਸੈਸਮੈਂਟ ਹੀ ਨਹੀਂ ਹੋਈ ਹੈਗੀ ਤੁਸੀਂ ਕਿਸ ਤਰ੍ਹਾਂ ਪੇ ਕਰ ਸਕਦੇ ਆ। ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਕੀ ਹੁੰਦਾ ਆ ਵੀ ਤੁਸੀਂ 2 ਵਾਰੀ ਟੈਕਸ ਜਿੱਦਾਂ ਦਿੰਦੇ ਹੈਗੇ ਆ। ਮੋਸਟਲੀ ਜਿਹੜੀ ਆ ਤੁਹਾਡੀ ਅਸੈਸਮੈਂਟ ਜਿਹੜੀ ਹੈ ਜੂਨ ਜੁਲਾਈ ਦੇ ਵਿੱਚ ਕਰਦੇ ਆ। ਹਰ ਸਾਲ ਤੁਹਾਡਾ ਪ੍ਰੋਪਰਟੀ ਟੈਕਸ ਜਿਹੜਾ ਥੋੜਾ ਵੱਧਦਾ ਜਾਂਦਾ ਹੈਗਾ। ਸੋ ਜੂਨ ਜੁਲਾਈ ਦੇ ਵਿੱਚ ਇਹ ਤੁਹਾਨੂੰ ਫਾਰਮ ਭੇਜਦੇ ਆ ਵੀ ਤੁਹਾਡੀ ਅਸੀਂ ਵੈਲਿਊ ਜਿਹੜੀ ਘਰ ਦੀ ਇੰਨੀ ਅਸੈਸ ਕੀਤੀ ਆ, ਇਹਦੇ ਮੁਤਾਬਕ ਤੁਹਾਡਾ ਜਿਹੜਾ ਪ੍ਰੋਪਰਟੀ ਟੈਕਸ ਆਊਗਾ। ਤੇ ਫਿਰ ਤੁਹਾਨੂੰ ਨਵੰਬਰ 10 ਨੂੰ ਜਿਹੜਾ ਉਹ ਡਿਊ ਹੁੰਦੀ ਪਹਿਲੀ ਪੇਮੈਂਟ, ਤੇ ਜੋ ਕਿ ਤੁਸੀਂ ਦਸੰਬਰ 10 ਤੱਕ ਦੇ ਸਕਦੇ ਹੈਗੇ ਬਿਨਾਂ ਪਲੰਟੀ ਤੋਂ। ਤੇ ਦੂਸਰੀ ਪੇਮੈਂਟ ਜਿਹੜੀ ਆ ਉਹ ਫਰਵਰੀ 1 ਨੂੰ ਹੁੰਦੀ ਆ ਜੋ ਕਿ ਅਪ੍ਰੈਲ 10 ਤੱਕ ਬਿਨਾਂ ਪਲੰਟੀ ਤੋਂ ਦੇ ਸਕਦੇ ਆ। ਤੇ ਜਿੱਦਾਂ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਜਿਹੜੇ 2018 ਦਾ ਜਿਹੜਾ ਤੁਹਾਡਾ ਪ੍ਰੋਪਰਟੀ ਟੈਕਸ ਆ ਤੁਸੀਂ ਪਹਿਲੇ ਜਾ ਕੇ ਅਗਰ ਪੇ ਕਰ ਦਿੰਦੇ ਹੈਗੇ ਆ ਤੇ ਉਹ ਤੁਸੀਂ 2017 ਵਾਲੇ 'ਚ ਟੈਕਸ ਡਿਡਕਟ ਕਰ ਸਕਦੇ ਹੋਵੋਗੇ। ਪਰ ਇਹਦੇ ਸੰਬੰਧ ਵਿੱਚ ਆਪਣੇ ਜਿਹੜਾ CPA ਆ ਉਹਦੇ ਨਾਲ ਜ਼ਰੂਰ ਗੱਲਬਾਤ ਕਰ ਲਿਓ। ਪਰ ਇਹ ਜਿਹੜੀ ਮੇਨ ਨਿਊਜ਼ ਆ ਬਣੀ ਹੋਈ ਆ ਕਿਉਂਕਿ IRS ਨੂੰ ਲੋਕ ਵੀ ਬਹੁਤ ਕਾਲਾਂ ਕਰ ਰਹੇ ਆ, ਪ੍ਰੋਫੈਸ਼ਨਲ ਵੀ ਜਿਹੜੇ ਅਕਾਊਂਟੈਂਟ ਉਹ ਵੀ ਕਾਲਾਂ ਕਰ ਰਹੇ ਆ ਵੀ ਇਹਦੇ ਬਾਰੇ ਆਪਣਾ ਕਲੈਰਿਟੀ ਦੱਸੋ ਜੀ। ਸੋ ਕਾਈਂਡ ਆਫ IRS ਨੇ ਹੁਣ ਕਹਿ ਸਕਦੇ ਆ ਵੀ ਉਹਨਾਂ ਨੇ ਕਲੀਅਰ ਕਰ ਦਿੱਤਾ ਆ
ਭਾਈ ਇੱਦਾਂ ਜਿਹੜੀ ਅਸੀਂ ਜਿਹੜੀ ਇਸ ਚੀਜ਼ ਨੂੰ ਜਿਹੜਾ ਆ ਉਹ ਕਾਈਂਡ ਆਫ ਜਿਹੜਾ ਉਹ ਨਹੀਂ ਮੰਨਾਂਗੇ। ਸੋ ਦੇਖਦੇ ਹਾਂ ਜਿਹੜਾ ਕੀ ਹੋਵੇਗਾ। ਇੱਕ ਕਾਉਂਟੀ ਦੇ ਵਿੱਚ ਹਰਜੋਤ ਸਿੰਘ ਜੀ ਖਬਰ ਆ ਰਹੀ ਜਿਹੜੀ ਫੇਅਰਫੈਕਸ ਕਾਉਂਟੀ ਹੈਗੀ ਆ, ਉੱਥੇ ਕਹਿੰਦੇ ਆ ਕੱਲੇ ਟਿਊਜ਼ਡੇ ਨੂੰ $16 ਮਿਲੀਅਨ ਪ੍ਰੀ ਪੇਮੈਂਟ ਦੇ ਵਿੱਚ ਉਹਨਾਂ ਨੇ ਇਕੱਠਾ ਕਰ ਲਿਆ ਸੀ। ਲੋਕਾਂ ਨੇ ਇੰਨੇ ਕੁ ਜ਼ਿਆਦਾ ਜਿਹੜੇ ਆ ਡਾਲਰ ਉੱਥੇ ਦੇ ਦਿੱਤੇ ਸੀਗੇ। ਸੋ ਇਹ ਹੁਣ ਕਾਫੀ ਵੱਡੀ ਜਿਹੜੀ ਇੱਕ ਸਮੱਸਿਆ ਦਾ ਕਾਰਨ ਜਿਹੜਾ ਉਹ ਬਣੂਗਾ। ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਜਿਹੜੇ 16 ਮਿਲੀਅਨ ਮਿਲੇ ਆ ਪ੍ਰੀ ਪੇਮੈਂਟ ਦੇ ਵਿੱਚ, ਜੇ ਉਸ ਚੀਜ਼ ਨੂੰ ਨਹੀਂ ਮੰਨਿਆ ਜਾਊਗਾ ਕੀ ਲੋਕਾਂ ਨੂੰ ਉਹ ਵਾਪਸ ਕਰਨਗੇ ਜਾਂ ਕੀ ਹੋਊਗਾ। ਸਗੋਂ ਹੋਰ ਬੰਦੇ ਜਿਹੜੇ ਗਧੀ ਗੇਟ ਦੇ ਵਿੱਚ ਜਿਹੜੇ ਉਹ ਮੇਰੇ ਹਿਸਾਬ ਨਾਲ ਉਹ ਪੈ ਜਾਣੇ ਆ। ਕਹਿੰਦੇ ਫੇਅਰਫੈਕਸ ਕਾਉਂਟੀ ਦੇ ਵਿੱਚ 1700 ਵੱਧ ਪ੍ਰਾਪਰਟੀ ਓਨਰਸ ਜਿਹੜੇ ਆ ਉਹ ਉੱਥੇ ਪਹੁੰਚ ਗਏ। ਕਈਆਂ 750 ਤੋਂ ਵੱਧ ਲੋਕਾਂ ਨੇ ਵਾਇਰ ਟਰਾਂਸਫਰ ਜਿਹੜੇ ਮਨੀ ਆ ਝੱਟ ਜਿਹੜੇ ਜੀ ਉਹ ਕਰਤੇ। ਗਵਰਨਮੈਂਟ ਦੇ ਜਿਹੜੇ ਲੌਕ ਬਾਕਸਿਸ ਆ ਉਸ ਦੇ ਵਿੱਚ ਜਿਹੜੇ ਆ ਉਹ ਘੱਲ ਦਿੱਤੇ। ਕਹਿੰਦੇ ਉਦਾਂ ਦਿਨ ਦੇ ਵਿੱਚ 2-3 ਪੀਸ ਹੀ ਜਿਹੜੇ ਮਸਾਂ ਪਹੁੰਚਦੇ ਹੁੰਦੇ ਸੀ, ਉਸ ਦਿਨ 650 ਜਿਹੜੇ ਆ ਲੋਕਾਂ ਨੇ ਇੱਕ ਹਿਸਾਬ ਨਾਲ ਚੈੱਕ ਜਿਹੜੇ ਆ ਉੱਥੇ ਭੱਲ ਦਿੱਤੇ ਸੀ ਵੀ ਕਿਉਂਕਿ ਇਹ ਇੱਕ ਜੰਗਲ ਦੇ ਵਿੱਚ ਅੱਗ ਵਾਂਗੂ ਫੈਲਣ ਵਾਂਗੂ ਜਿਹੜੀ ਇਹ ਖਬਰ ਜਿਹੜੀ ਉਹ ਫੈਲੀ ਸੀ ਵੀ ਪ੍ਰੀ ਪੇਮੈਂਟ ਆਪਾਂ ਕਰ ਦਈਏ ਤੇ ਆਪਾਂ ਜਿਹੜੇ ਸ਼ਾਇਦ ਅਗਲੇ ਸਾਲ ਦੇ ਵਿੱਚ ਡਿਡਕਸ਼ਨ ਜਿਹੜੀ ਘੱਟ ਆਪਾਂ ਨੂੰ ਮਿਲਣੀ ਉਹ ਆਪਾਂ ਹੁਣੇ ਲੈ ਕੇ ਜਿਹੜੇ ਆ ਉਹ ਬਚ ਜਾਣਗੇ। ਸੋ ਲੈਟਸ ਸੀ ਜਿਹੜਾ ਇਹਨਾਂ ਸਾਰਿਆਂ ਦੇ ਨਾਲ ਜਿਹੜਾ ਆ ਉਹ ਕੀ ਬਣੂਗਾ। ਸੋ ਨੈਸ਼ਨਲੀ ਕਹਿੰਦੇ ਵੀ 96% ਜਿਹੜੇ ਟੈਕਸ ਇਨਕਰੀਜ਼ ਜਿਹੜੇ ਇਸ ਦੇ ਕਰਕੇ ਜਿਹੜੇ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੇ ਵਿੱਚ ਹੋਣਾ ਆ, ਤੇ ਵੇਖਦੇ ਆ ਵੀ ਇਸ ਦੇ ਨਾਲ ਕੀ ਬਣੂਗਾ। ਪਰ ਹੁਣ ਕਾਈਂਡ ਆਫ ਜਿਹੜੀ IRS ਨੇ ਇਹ ਪੱਕੀ ਅਨਾਊਂਸਮੈਂਟ ਜਿਹੜੀ ਕਰਕੇ ਕਲੀਅਰ ਕਰ ਦਿੱਤਾ ਆ ਵੀ ਇਦਾਂ ਕਰਨ ਦਾ ਤੁਹਾਨੂੰ ਹਾਲ ਦੀ ਘੜੀ ਜਿਹੜਾ ਕੋਈ ਫਾਇਦਾ ਨਹੀਂ ਹੈਗਾ ਜੀ। ਅਗਲੀ ਖਬਰ ਜਿਹੜੀ ਰਸ਼ੀਆ ਤੋਂ ਆ ਰਹੀ ਹੈ, ਰਸ਼ੀਆ ਦੇ ਵਿੱਚ ਇੱਕ ਫੇਰ ਜਿਹੜਾ ਟੈਰਰਿਸਟ ਅਟੈਕ ਹੋਇਆ ਹੈਗਾ ਆ ਪੀਟਰਸਬਰਗ ਦੇ ਵਿੱਚ, ਤੇ ਉਹਦੇ ਸਬੰਧ ਦੇ ਵਿੱਚ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਾਲਡੀਮੀਰ ਪੁਟਿਨ ਆ ਉਹਨਾਂ ਨੇ ਜਿੰਨੀਆਂ ਵੀ ਜਿਹੜੀਆਂ ਉਹਨਾਂ ਦੀਆਂ ਸਿਕਿਉਰਿਟੀਜ਼ ਫੋਰਸਿਸ ਆ ਉਹਨਾਂ ਨੂੰ ਇਹ ਕਿਹਾ ਵੀ ਜਿੰਨੇ ਵੀ ਤੁਹਾਨੂੰ ਲੱਭਦੇ ਆ ਟੈਰਰਿਸਟ ਜਿਹੜੇ ਕਿ ਆਮ ਲੋਕਾਂ ਦੀ ਲਾਈਫ ਨੂੰ ਤੇ ਸਿਕਿਉਰਿਟੀ ਆਫੀਸਰਸ ਨੂੰ ਮਾਰਨ ਦੀ ਟਰਾਈ ਕਰਦੇ ਆ, ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ, ਔਨ ਦਾ ਸਪੌਟ ਖਤਮ ਕਰ ਦਿੱਤਾ ਜਾਵੇ ਜੀ। ਇਹ ਪਿਛਲੇ ਕੁਝ ਹਫ਼ਤੇ ਪਹਿਲਾਂ ਵੀ ਇੱਕ ਬਹੁਤ ਵੱਡਾ ਉੱਥੇ ਅਟੈਕ ਹੋਣ ਜਾ ਰਿਹਾ ਸੀ ਜੋ ਕਿ ਅਮਰੀਕਾ ਦੀ ਜਿਹੜੀਆਂ ਹੈਗੀਆਂ ਸਿਕਿਉਰਿਟੀ ਏਜੰਸੀ CIA ਤੇ FBI ਦੀ ਮਦਦ ਦੇ ਨਾਲ ਜਿਹੜਾ ਉਹ ਬਚ ਗਿਆ, ਤੇ ਰਸ਼ੀਆ ਨੇ ਜਿਹੜੇ ਉਹ ਲੋਕ ਸੀ ਉਹ ਫੜ ਲਏ ਸੀ। ਉਹ ਤੋਂ ਬਾਅਦ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੇ ਡੋਨਲਡ ਟਰੰਪ ਦਾ ਵੀ ਧੰਨਵਾਦ ਕੀਤਾ ਸੀ ਵੀ ਤੁਸੀਂ ਸਾਡਾ ਸਾਥ ਦਿੱਤਾ ਤੇ ਬਹੁਤ ਬਹੁਤ ਧੰਨਵਾਦ, ਆਉਣ ਵਾਲੇ ਸਮੇਂ 'ਚ ਅਸੀਂ ਵੀ ਤੁਹਾਡੇ ਨਾਲ ਇਸ ਮੁੱਦੇ ਦੇ ਉੱਤੇ ਤੁਹਾਡੀ ਹੈਲਪ ਕਰਾਂਗੇ ਜੀ। ਤੇ ਹਰਜੋਤ ਸਿੰਘ ਜੀ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਿਹੜੀ ਇੱਕ ਕ੍ਰਿਪਟੋ ਕਰੰਸੀ ਸੀਗੀ ਬਿਟਕੋਇਨ, ਉਹ ਬਹੁਤ ਹੀ ਜਲਦੀ ਅੰਬਰਾਂ ਨੂੰ ਛੂਹ ਗਈ। 18,000 20,000 ਤੱਕ ਇੱਕ ਬਿਟਕੋਇਨ ਦੀ ਕੀਮਤ ਜਿਹੜੀ ਆ ਉਹ ਪਹੁੰਚ ਚੁੱਕੀ ਸੀ। ਤੇ ਹੁਣ ਜਿਹੜਾ ਆਪਾਂ ਦੇਖ ਰਹੇ ਹਾਂ ਲਗਾਤਾਰ ਜਿਹੜੀ ਇਹ ਕ੍ਰਿਪਟੋ ਕਰੰਸੀ ਹੈਗੀ ਆ ਉਸ ਦੀ ਕੀਮਤ ਜਿਹੜੀ ਲਗਾਤਾਰ ਘਟਦੀ ਜਾ ਰਹੀ ਆ। ਅਜੇ ਵੀ ਘੱਟ ਨਹੀਂ ਹੈਗੀ, ਉਹਦਾ $13,000 $14,000 ਤੱਕ ਜਿਹੜੀ ਇਸ ਦੀ ਕੀਮਤ ਜਿਹੜੀ ਉਹ ਬਣੀ ਹੋਈ ਆ, ਪਰ ਲਗਾਤਾਰ ਕਾਫੀ ਘਾਟਾ ਜਿਹੜਾ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਆ। ਕਈ ਜਿਹੜੀਆਂ ਐਕਸਚੇਂਜਿਸ ਹੈਗੀਆਂ ਖਾਸ ਕਰਕੇ ਜਿਹੜੀ ਏਸ਼ੀਆ ਦੇ ਵਿੱਚ ਆ, ਸਾਊਥ ਕੋਰੀਆ ਵਾਲੇ, ਉਹ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਬਿਟਕੋਇਨ ਟੰਬਲ ਕਰ ਰਿਹਾ ਥੱਲੇ ਨੂੰ ਜਿਹੜਾ ਉਹ ਜਾ ਰਿਹਾ ਆ, ਉਹ ਅਸੀਂ ਆਪਣੀ ਐਕਸਚੇਂਜ ਦੇ ਵਿੱਚੋਂ ਇਸ ਨੂੰ ਕੱਢ ਸਕਦੇ ਹਾਂ, ਕਲੋਜ਼ ਜਿਹੜਾ ਆ ਇਸ ਦੇ ਵਿੱਚ ਇਸ ਨੂੰ ਕਰ ਸਕਦੇ ਹਾਂ। ਬਿਟਕੋਇਨ ਦਾ ਵੀ ਦੇਖੋ ਕਾਫੀ ਚਿਰ ਤੋਂ ਬੜੇ ਲੰਮੇ ਸਮੇਂ ਤੋਂ 10 ਸਾਲ ਤੋਂ ਵੱਧ ਪੁਰਾਣੀ ਹੈ ਜਿਹੜੀ ਕ੍ਰਿਪਟੋ ਕਰੰਸੀ ਹੈ। ਕਿਸੇ ਟਾਈਮ ਦੇ ਉੱਤੇ 9 ਸੈਂਟ 6 ਸੈਂਟ 8 ਸੈਂਟ ਦੀ ਜਿਹੜੀ ਹੁੰਦੀ ਸੀ ਤੇ $16,000 ਤੱਕ $16,000 ਤੱਕ ਜਿਹੜੀ ਉਹ ਪਹੁੰਚ ਚੁੱਕੀ ਸੀ। ਬਹੁਤਾ ਜਿਹੜਾ ਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜਾ ਇੱਕਦਮ ਐਕਸਪੋਨੈਂਸ਼ੀਅਲ ਜਿਹੜਾ ਗਰੋਥ ਇਸ ਦੇ ਵਿੱਚ ਜਿਹੜੀ ਉਹ ਦੇਖੀ ਗਈ ਸੀਗੀ। ਪਰ ਬਹੁਤ ਸਾਰੇ ਲੋਕ ਉਦੋਂ ਵੀ ਆ ਕੇ ਕਹਿ ਰਹੇ ਸੀਗੇ ਵੀ ਜਿਸ ਚੀਜ਼ ਦੀ ਮਾਰਕੀਟ ਦੇ ਵਿੱਚ ਅਜੇ ਟੈਸਟ ਨਹੀਂ ਹੋਈ ਹੁੰਦੀ ਚੰਗੀ ਤਰੀਕੇ ਦੇ ਨਾਲ, ਉਸ ਦੇ ਉੱਤੇ ਬਹੁਤੇ ਡਾਲਰ ਜਿਹੜੇ ਲਾਉਣੇ, ਬਹੁਤੀ ਇਨਵੈਸਟਮੈਂਟ ਕਰਨੀ, ਉਹ ਕਾਈਂਡ ਆਫ ਬੇਵਕੂਫੀ ਵਾਲਾ ਕੰਮ ਹੋਊਗਾ। ਤੇ ਬਹੁਤ ਸਾਰੇ ਲੋਕ ਹੁਣ ਮੱਥੇ ਤੇ ਹੱਥ ਮਾਰ ਕੇ ਜਿਹੜੇ ਆ ਉਹ ਵੇਟ ਜਿਹੜੇ ਕਰ ਰਹੇ ਸੀਗੇ ਵੀ ਹੋਰ ਜ਼ਿਆਦਾ ਕੀਮਤ ਵਧੂਗੀ ਤੇ ਆਪਾਂ ਫਿਰ ਵੇਚਦੇ ਆ, ਉਹ ਘਾਟੇ ਦੇ ਵਿੱਚ ਹੁਣ ਚੱਲ ਰਹੇ ਨੇ। ਕਈ ਜਣਿਆਂ ਦੇ ਲਈ ਬਹੁਤ ਸੂਤ ਵੀ ਰਿਹਾ, ਜਿਨ੍ਹਾਂ ਕੋਲ ਖਾਸ ਕਰਕੇ ਪੁਰਾਣੇ ਪਏ ਹੋਣਗੇ ਬਿਟਕੋਇਨ, ਉਹਨਾਂ ਨੇ ਝੱਟ ਵੇਚ ਕੇ ਜਿਹੜੇ ਆ ਉਹ ਉਹਨਾਂ ਨੇ ਚੰਗਾ ਖਾਸਾ ਮੁਨਾਫਾ ਵੀ ਬਣਾਇਆ, ਕਈ ਮਿਲੀਅਨਰ ਵੀ ਬਣੇ ਆ ਇਸ ਨੂੰ ਲੈ ਕੇ। ਪਰ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ, ਇਨਵੈਸਟਮੈਂਟ ਵਾਲਾ ਜਿਹੜਾ ਵੀ ਕੰਮ ਹੁੰਦਾ, ਸਟਾਕ ਵਾਲਾ ਜਿਹੜਾ ਵੀ ਕੰਮ ਹੁੰਦਾ, ਉਹ ਰਿਸਕ ਦੇ ਨਾਲ ਜਿਹੜਾ ਉਹ ਭਰਿਆ ਹੁੰਦਾ ਆ। ਤੇ ਪਰ ਗੱਲ ਇਹ ਆ ਵੀ ਲੋਕ ਇਹੋ ਜਿਹੇ ਰਿਸਕ ਲੈਣ ਦੀ ਹਮੇਸ਼ਾ ਤਿਆਰ ਹੀ ਰਹਿੰਦੇ ਨੇ। ਤੇ ਸਾਡਾ ਬ੍ਰੇਕ ਦਾ ਸਮਾਂ ਵੀ ਹੋਣ ਵਾਲਾ। ਬ੍ਰੇਕ ਤੋਂ ਪਹਿਲਾਂ ਆਪਾਂ ਇੱਕ ਜਿਹੜੇ ਆਪਣੇ ਸਰੋਤੇ ਲੋਟੋ ਖੇਲਦੇ ਆ, ਸੋ ਲੋਟੋ ਦੇ ਨਾਲ ਰਿਲੇਟਡ ਜਿਹੜੀ ਖਬਰ ਹੈਗੀ ਆ, ਜਿਹੜਾ ਟਿਊਜ਼ਡੇ ਨੂੰ ਲੋਟੋ ਦਾ ਜੈਕਪੋਟ ਸੀ ਉਹ ਕਿਸੇ ਨੂੰ ਵੀ
ਕਿਸੇ ਨੇ ਵੀ ਉਹਦੇ ਜਿੱਤ ਪ੍ਰਾਪਤ ਨਹੀਂ ਕੀਤੀ, ਜਿਹਦੇ ਉਹਨਾਂ ਨੇ ਨੰਬਰ 3, 9, 16, 56, 60 ਤੇ ਪਾਵਰਵਾਲ ਦੇ ਸੀ 3 ਪਾਵਰਵਾਲ ਪਲੇ 3x। ਤੇ ਹੁਣ ਜਿਹੜਾ ਕਹਿੰਦੇ ਨਵਾਂ ਜੈਕਪਾਟ ਆ ਇਹ $384 ਮਿਲੀਅਨ ਤੱਕ ਜਿਹੜਾ ਜਾ ਸਕਦਾ ਹੈਗਾ ਆ ਜੀ। ਸੋ ਬਿਲਕੁਲ ਜਿਹੜੇ ਲੋਟੋ ਖੇਲਦੇ ਹੈਗੇ ਆ ਕਹਿੰਦੇ ਵੀ ਆਪਣੇ ਛੁੱਟੀਆਂ ਦੇ ਦੌਰਾਨ ਉਹ ਆਪਣੀ ਕਿਸਮਤ ਅਜਮਾ ਰਹੇ ਨੇ। ਬਿਲਕੁਲ, ਕਿਉਂਕਿ ਬਿਲਕੁਲ ਸਹੀ ਗੱਲ ਹੈ, ਇਹਨਾਂ ਦਿਨਾਂ ਦੇ ਵਿੱਚ ਲੋਕਾਂ ਕੋਲ ਛੁੱਟੀਆਂ ਜ਼ਿਆਦੀਆਂ ਹੁੰਦੀਆਂ ਆ ਤੇ ਕਹਿੰਦੇ ਵੀ ਚੱਲ ਲਾ ਲੈਂਦੇ ਆ ਦਾ, ਕਿਸਮਤ ਖੁੱਲ ਗਈ ਤਾਂ ਖੁੱਲ ਗਈ। ਆਪਾਂ ਬਹੁਤ ਵਾਰੀ ਦੇਖਿਆ, ਇੱਕ ਵਾਰੀ ਤਾਂ ਇਸੇ ਸਾਲ ਦੇ ਵਿੱਚ ਹੀ ਸ਼ਾਇਦ ਹਰਜੋਤ ਸਿੰਘ ਜੀ $1 ਬਿਲੀਅਨ ਤੱਕ ਜਿਹੜੀ ਆ ਲੋਟੋ ਪਾਵਰਬਾਲ ਆ ਜਿਹੜੀ ਉਹ ਚਲੇ ਗਈ ਸੀਗੀ। ਪਰ ਉਸ ਤੋਂ ਬਾਅਦ ਦੇ ਵਿੱਚ ਜਿਉਂ ਜਿੱਥੋਂ ਨਿਕਲਦੇ ਰਹਿੰਦੇ ਆ ਜਿਹਦੇ ਵੀ ਲੋਟੋ ਜਾਂ ਪਾਵਰਬਾਲ, ਤੇ ਫਿਰ ਉਹ ਘਟ ਜਾਂਦੀ ਆ, ਫਿਰ ਸ਼ੁਰੂ ਤੋਂ ਸ਼ੁਰੂ ਹੋ ਜਾਂਦੀ ਆ, ਪਰ ਇਸੇ ਤਰੀਕੇ ਨਾਲ ਵੱਧਦੀ ਵੀ ਜਾਂਦੀ ਆ ਜਿਉਂ ਨਹੀਂ ਨਿਕਲਦੀ। ਤੇ ਲੋਕ ਅਕਸਰ ਹਮੇਸ਼ਾ ਇਹੀ ਵੇਟ ਕਰਦੇ ਰਹਿੰਦੇ ਨੇ ਵੀ ਕਦੋਂ ਨਾ ਹੀ ਨਿਕਲੇ। ਜਿੰਨੀ ਜ਼ਿਆਦਾ ਮਹਿੰਗੀ ਹੋ ਗਈ ਉਨੇ ਜ਼ਿਆਦਾ ਲੋਕ ਫਿਰ ਜ਼ਿਆਦਾ ਉਹ ਖੇਡਦੇ ਨੇ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ ਤੇ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਚੱਲਦਾ ਰਹੇਗਾ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। 13 ਆਰਗੇਨਾਈਜੇਸ਼ਨ ਸੈਕਰਾਮੈਂਟੋ ਵਿੱਚ 30 ਦਸੰਬਰ ਸ਼ਾਮੀ 5 ਤੋਂ 8 ਵਜੇ ਤੱਕ ਤੰਦੂਰੀ ਗ੍ਰਿਲ 7208 ਫਲੋਰਿਨ ਮਾਲ ਡਰਾਈਵ, ਸੈਕਰਾਮੈਂਟੋ ਵਿਖੇ ਪ੍ਰਭ ਆਸਰਾ ਤੇ SGNDC ਸਲਮ ਸੁਸਾਇਟੀ ਦੀ ਸਪੋਰਟ ਲਈ ਫੰਡ ਰੇਜ਼ਿੰਗ ਡਿਨਰ ਆਰਗੇਨਾਈਜ਼ ਕਰ ਰਹੇ ਹਨ। ਪ੍ਰਭ ਆਸਰਾ ਸੁਸਾਇਟੀ ਬੇਸਹਾਰਾ, ਅੰਗਹੀਣ ਅਤੇ ਅਨਾਥ ਲੋਕਾਂ ਲਈ ਘਰ ਹੈ। ਇਸ ਸਮੇਂ ਤਕਰੀਬਨ 1300 ਲੋਕਾਂ ਲਈ ਇਹ ਸਹਾਰਾ ਬਣੀ ਹੋਈ ਹੈ ਤੇ SGNDC ਸਲਮ ਸੁਸਾਇਟੀ ਗਰੀਬ ਬੱਚਿਆਂ ਨੂੰ ਵਿੱਦਿਆ, ਰੋਟੀ, ਕੱਪੜੇ ਤੇ ਕਿਤਾਬਾਂ ਪ੍ਰੋਵਾਈਡ ਕਰਦੀ ਹੈ, ਜੋ ਇਸ ਸਮੇਂ ਤਕਰੀਬਨ 900 ਬੱਚਿਆਂ ਨੂੰ ਪੜ੍ਹਾਈ ਕਰਵਾ ਰਹੀ ਹੈ। ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਜੀ ਦੀਆਂ ਕਿਤਾਬਾਂ ਵੀ ਇੱਥੇ ਉਪਲਬਧ ਹੋਣਗੀਆਂ। ਹੋਰ ਜਾਣਕਾਰੀ ਲਈ ਕਾਲ ਤੇਜਿੰਦਰ ਸਿੰਘ 916 529 7877 ਜਾਂ ਡਾਕਟਰ ਹਰਿੰਦਰ ਸਿੰਘ 916 412 7983। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ 408 272 2500। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ।
ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਆਬੇ। ਮੈਂ ਵੀ ਸੁਣਦਾ ਤੇ ਤੁਸੀਂ ਵੀ ਸੁਣੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ, ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਨਾਲ, ਸਾਡੇ ਸਾਰੇ ਸਰੋਤੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਾਰੇ ਮਾਧਿਅਮ ਹੈਗੇ ਆ, ਉਹਨਾਂ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਆਪਣਾ ਸਹਿਯੋਗ ਘੱਲਿਆ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ। ਉਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਸ਼ਮਿੰਦਰਪਾਲ ਸਿੰਘ ਬੇਕਰਸਫੀਲਡ ਤੋਂ, ਪੌਲ ਨੇਜਰ, ਬਿੰਦਰ ਖਹਿਰਾ, ਜਸਪਾਲ ਸੰਘਾ, ਜਸਪ੍ਰੀਤ ਸੰਘਾ, ਪ੍ਰਭਦੀਪ ਗਰੇਵਾਲ, ਸਨੀ ਗਰੇਵਾਲ, ਮਨਜੀਤ ਸਿੰਘ ਪੱਤੜ, ਰਣਦੀਪ ਬਾਜਵਾ, ਬਿੰਦਾ ਅਟਵਾਲ, ਗਿੰਦਾ ਅਟਵਾਲ, ਕੁਲਤਾਰ ਬੀਸਲਾ, ਸਾਰੇ ਜਾਣੇ ਫਰੈਜ਼ਨੋ ਤੋਂ, ਸਤਨਾਮ ਸਿੰਘ, ਮਨਦੀਪ ਸਿੰਘ ਸੈਨ ਹੋਜ਼ੇ ਤੋਂ, ਸੋਢੀ ਜੀ ਸੈਕਰਾਮੈਂਟੋ ਤੋਂ ਤੇ ਰਣਜੀਤ ਸਿੰਘ ਮਡੇਰ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4087227698 ਦੇ ਉੱਤੇ। ਤੇ ਆਪਾਂ ਅਗਲੀ ਜਿਹੜੀ ਗੱਲਬਾਤ ਦੇ ਵੱਲ ਹਰਜੋਤ ਸਿੰਘ ਜੀ ਵਧਦੇ ਹਾਂ। ਜਿੱਦਾਂ ਕੱਲ ਵੀ ਆਪਾਂ ਦੱਸ ਰਹੇ ਸੀ ਆਪਣੇ ਸਰੋਤਿਆਂ ਨੂੰ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਵੱਡੇ ਚੇਂਜਸ ਜਿਹੜੇ ਆ ਉਹ ਆ ਰਹੇ ਆ, ਜਿਹੜੇ ਨਵੇਂ ਲਾਅ ਜਿਹੜੇ ਬਣ ਰਹੇ ਆ, ਜਿਸ ਦੇ ਵਿੱਚ ਆਪਾਂ ਹਾਇਰਿੰਗ ਦੇ ਬਾਰੇ ਦੱਸਿਆ ਸੀਗਾ ਵੀ ਹੁਣ ਕੋਈ ਤੁਹਾਨੂੰ ਪੁਰਾਣੀ ਜਿਹੜੀ ਤਨਖਾਹ ਆ ਉਹ ਨਹੀਂ ਪੁੱਛ ਸਕਦਾ। ਤੁਹਾਨੂੰ ਇਲੈਕਟ ਕਰਨ ਤੋਂ ਪਹਿਲਾਂ ਇਲੈਕਸ਼ਨ ਨੂੰ ਲੈ ਕੇ ਕਈ ਜਗ੍ਹਾ ਦੇ ਉੱਤੇ ਜਿਹੜੇ ਪੋਲਿੰਗ ਬੂਥ ਆ ਉਹ ਬੇਸਿਕਲੀ ਖਤਮ ਕਰ ਦਿੱਤੇ ਗਏ। ਸੈਕਰਾਮੈਂਟੋ ਕਾਉਂਟੀ ਪਹਿਲੀ ਬਣੀ ਆ ਜਿਨ੍ਹਾਂ ਨੇ ਇਸ ਦੇ ਵਿੱਚ ਪ੍ਰੋਗਰਾਮ 'ਚ ਪਾਰਟੀਸਪੇਟ ਕਰਨਾ ਆ। ਉਹਨਾਂ ਦੇ ਘਰਾਂ ਦੇ ਵਿੱਚ ਜਿਹਨੂੰ ਐਬਸੈਂਟੀ ਬੈਲਟ ਜਿਹੜਾ ਆਖਿਆ ਜਾਂਦਾ ਆ, ਉਹ ਸਾਰਿਆਂ ਦੇ ਜਿੰਨੇ ਵੀ ਰਜਿਸਟਰਡ ਹੈਗੇ ਆ ਉੱਥੇ ਆਇਆ ਕਰਨਗੇ। ਹਰਜੋਤ ਸਿੰਘ ਜੀ, ਇਸ ਦੇ ਪਿੱਛੇ ਕਾਰਨ ਸ਼ਾਇਦ ਹੋਰ ਵੀ ਦੱਸ ਰਹੇ ਨੇ। ਟੈਕਸਸ ਦੀ ਖਬਰ ਦੱਸਦੇ ਸੀਗੇ ਪਿਛਲੇ ਵਾਰੀ ਹੁਣ ਜਦੋਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਈਆਂ ਸੀਗੀਆਂ, ਸਭ ਤੋਂ ਘੱਟ ਟਰਨ ਆਊਟ ਜਿਹੜਾ ਕਹਿੰਦੇ ਟੈਕਸਸ ਦੇ ਵਿੱਚ ਦੇਖਿਆ ਗਿਆ ਸੀਗਾ। ਤਕਰੀਬਨ 7 ਮਿਲੀਅਨ ਲੋਕਾਂ ਨੇ ਆਪਣੀ ਵੋਟ ਪਾਈ ਸੀ, ਜਦ ਕਿ 8 ਮਿਲੀਅਨ ਲੋਕਾਂ ਨੇ ਵੋਟ ਪਾਈ ਨਹੀਂ ਸੀ। 6 ਮਿਲੀਅਨ ਅਜਿਹੇ ਲੋਕ ਸੀ ਉਹਨਾਂ ਚੋਂ ਜਿਹੜੇ ਰਜਿਸਟਰਡ ਸੀਗੇ, ਵੋਟ ਨਹੀਂ ਪਾ ਕੇ ਆਏ, ਤੇ 2 ਮਿਲੀਅਨ ਅਜਿਹੇ ਲੋਕ ਸੀਗੇ ਉਹਨਾਂ ਦੇ ਵਿੱਚੋਂ ਜਿਹੜੇ ਐਲੀਜੀਬਲ ਸੀਗੇ ਵੋਟ ਪਾਉਣ ਦੇ ਲਈ, ਪਰ ਉਹਨਾਂ ਨੇ ਆਪਣੇ ਆਪ ਨੂੰ ਰਜਿਸਟਰ ਹੀ ਨਹੀਂ ਸੀ ਜਿਹੜਾ ਕੀਤਾ ਹੋਇਆ। ਸੋ ਇਹ ਜਿਹੜੀ ਇੱਕ ਟਰਾਈ ਹੈਗੀ ਅਮਰੀਕਾ ਦੇ ਵਿੱਚ ਵੀ ਵੋਟਾਂ ਦੇ ਵਿੱਚ ਇੰਨੇ ਲੋਕ ਘੱਟ ਕਿਉਂ ਵੋਟ ਪਾਉਂਦੇ ਆ। ਹੁਣ ਜੇ ਦੇਖਿਆ ਜਾਵੇ, ਟੈਕਸਸ ਦੇ ਅੱਧੇ ਲੋਕਾਂ ਨੇ ਚੁਣਿਆ ਵੀ ਕਿਸ ਜਿਹੜੇ ਆ ਰਾਸ਼ਟਰਪਤੀ ਨੂੰ ਜਾਂ ਜਿਹੜੇ ਵੀ ਉੱਥੇ ਪਾਲਿਸੀਜ਼ ਸੀਗੀਆਂ ਵੀ ਉਸ ਦੇ ਉੱਤੇ ਕੀ ਹੋਣਾ ਆ। ਸੋ ਇਹ ਬਹੁਤ ਜ਼ਰੂਰੀ ਆ, ਜਦੋਂ ਵੀ ਜੇ ਤੁਸੀਂ ਵੋਟ ਦੇ ਲਈ ਐਲੀਜੀਬਲ ਹੈਗੇ ਹੋ, ਰਜਿਸਟਰ ਕਰੋ ਤੇ ਆਪਣੇ ਜਿਹੜੀ ਵੋਟ ਆ ਉਸ ਨੂੰ ਜਿਹੜਾ ਉਹ ਜ਼ਰੂਰ ਪਾਈ ਜਾਵੇ। ਇਸੇ ਤਰ੍ਹਾਂ ਜੌਬ ਲੀਵ ਦੇ ਨਾਲ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਜੇ ਤੁਹਾਡੇ ਜਿੱਦਾਂ 20 ਤੋਂ 49 EMPLOYEE ਹੈਗੇ, ਤੁਸੀਂ 12 ਵੀਕਾਂ ਦੀ ਛੁੱਟੀ ਲੈ ਸਕਦੇ ਤੁਹਾਡੇ ਜੇ ਬੱਚਾ ਹੁੰਦਾ ਹੈਗਾ ਆ ਵਿਦਆਊਟ ਪੇ। ਤੇ ਇਸੇ ਤਰ੍ਹਾਂ ਜੇ ਵੱਧ EMPLOYEE ਹੈਗੇ ਆ ਜਿੱਦਾਂ 50 ਤੋਂ, ਫਿਰ ਤੁਹਾਨੂੰ ਕੁਛ ਪੇ ਜਿੱਦਾਂ EMPLOYER ਵੱਲੋਂ ਮਿਲੂਗੀ ਤੇ ਬਾਕੀ ਤੁਸੀਂ ਗਵਰਨਮੈਂਟ ਤੋਂ ਲੈ ਸਕਦੇ ਹੈਗੇ ਆ। ਇਸੇ ਤਰ੍ਹਾਂ ਡਰੱਗ ਪ੍ਰਾਈਸਿਸ ਦੀ ਅਸੀਂ ਗੱਲਬਾਤ ਕੀਤੀ ਸੀ ਭਈ ਉਹ ਜਿਹੜਾ ਨਵਾਂ ਬਿੱਲ ਸੈਨੇਟ ਬਿੱਲ 17 ਆ, ਜਿਹਦੇ ਮੁਤਾਬਕ ਜਦੋਂ ਵੀ ਕਿਸੇ ਵੀ ਡਰੱਗ ਜਿਹੜੀ ਦਵਾਈਆਂ ਵਾਲੀ ਕੰਪਨੀ ਆ ਉਹਨੂੰ ਕਿਸੇ ਵੀ ਡਰੱਗ ਦੀ ਪ੍ਰਾਈਸ ਵਧਾਉਣੀ ਹੈਗੀ ਆ, ਉਹਨੂੰ 60 ਦਿਨ ਪਹਿਲਾਂ ਜਿੱਦਾਂ ਆ ਡਿਸਕਲੋਜ਼ ਕਰਨਾ ਪਏਗਾ ਵੀ ਮੈਂ ਇਸ ਦੀ ਪ੍ਰਾਈਸ ਵਧਾਉਣ ਜਾ ਰਿਹਾ। ਇਸੇ ਤਰ੍ਹਾਂ ਅਫੋਰਡੇਬਲ ਹਾਊਸਿੰਗ ਦਾ ਸੀਗਾ
ਹੁਣ ਉਹ ਸੈਂਡਵਿਲ 2 ਜਿਹੜਾ ਹੈਗਾ ਆ ਉਹਦੇ ਮੁਤਾਬਕ ਉਹਨਾਂ ਨੇ $75 ਤੋਂ ਲੈ ਕੇ $225 ਤੱਕ ਕੋਈ ਵੀ ਜਿਹੜਾ ਕੈਲੀਫੋਰਨੀਆ 'ਚ ਰੀਅਲ ਸਟੇਟ ਦਾ ਟ੍ਰਾਂਜੈਕਸ਼ਨ ਹੁੰਦਾ ਆ, ਜਦੋਂ ਤੁਸੀਂ ਘਰ ਵੇਚਦੇ ਆ ਜਾਂ ਲੈਂਦੇ ਆ, ਉਹਦੇ ਵਿੱਚ ਇਹ ਫੀਸ ਐਡ ਕਰ ਦਿੱਤੀ ਗਈ ਆ ਤਾਂ ਕਿ $300 ਮਿਲੀਅਨ ਜਿਹੜਾ ਆ ਹਰ ਸਾਲ ਇਕੱਠਾ ਕੀਤਾ ਜਾ ਸਕੇ, ਤਾਂ ਕਿ ਜਿਹੜੇ ਹੋਮਲੈਸ ਪੀਪਲ ਆ ਉਹਨਾਂ ਦੇ ਲਈ ਜਿਹੜਾ ਜਾਂ ਅਫੋਰਡੇਬਲ ਘਰ ਬਣਾਉਣ ਦੇ ਲਈ ਜਿਹੜਾ ਇਹ ਪੈਸੇ ਯੂਜ਼ ਕੀਤੇ ਜਾ ਸਕਣ। ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਵੀ ਤੇਲ ਦੀਆਂ ਪ੍ਰਾਈਸਾਂ ਦੇ ਵਿੱਚ ਟੈਕਸ ਨੂੰ ਵਾਧਾ ਕੀਤਾ ਗਿਆ ਆ, ਉਹ ਕਹਿੰਦੇ ਆ ਵੀ ਅਸੀਂ ਕਿੰਨੇ $ਬਿਲੀਅਨ ਇਕੱਠੇ ਕਰਨੇ ਤਾਂ ਜੋ ਇਨਫਰਾਸਟ੍ਰਕਚਰ ਉਸ ਦੇ ਵਿੱਚ ਜਿਹੜਾ ਆ ਉਹ ਸੁਧਾਰ ਕੀਤਾ ਜਾਵੇ। ਤੇ ਅਗਲੀ ਜਿਹੜੇ ਆਪਾਂ ਰੂਲ ਨੂੰ ਲੈ ਕੇ ਗੱਲ ਕਰੀਏ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਸੈਨੇਟ ਬਿੱਲ 54 ਆ ਉਹ ਜਿਹੜਾ ਉਹ ਘੋਸ਼ਿਤ ਕਰਦਾ ਵੀ ਜਿਹੜੀ ਕੈਲੀਫੋਰਨੀਆ ਆ ਉਹ ਸੈਂਚੁਰੀ ਸਟੇਟ ਹੈਗੀ ਆ, ਵੀ ਪੂਰਾ ਜਿਹੜਾ ਕੈਲੀਫੋਰਨੀਆ ਉੱਥੇ ਮਤਲਬ ਬੇਸਿਕਲੀ ਜਿਹੜੀ ਲੋਕਲ ਲਾ ਇਨਫੋਰਸਮੈਂਟ ਆ ਉਹ ਆਪਣੇ ਜਿਹੜੇ DHS ਵਾਲੇ ਆ, ਆਈਸ ਵਾਲੇ ਆ, ਉਹਨਾਂ ਦਾ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਵਿੱਚ ਜਿਹੜਾ ਸਾਥ ਨਹੀਂ ਦੇਣਗੇ। ਜੇ ਕੋਈ ਅਨਡਾਕੂਮੈਂਟਡ ਇੱਥੇ ਰਹਿੰਦਾ ਵੀ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਸ਼ਰਨਗਾ ਉਹਨਾਂ ਦੇ ਲਈ ਉਹ ਬਣ ਕੇ ਕੈਲੀਫੋਰਨੀਆ ਰਹੇਗਾ। ਸੋ ਇਹ ਜਿਹੜਾ ਇੱਕ ਸੈਨੇਟ ਬਿੱਲ 54 ਜਿਹੜਾ ਸੀਗਾ, ਸੋ ਇਹ ਸੈਂਚੁਰੀ ਸਟੇਟ ਬਣਾਇਆ ਗਿਆ ਇਹਦੇ ਮੁਤਾਬਕ 2018 ਦੇ ਵਿੱਚ। ਤੇ ਨਾਲ ਦੀ ਨਾਲ ਇੱਕ ਜਿਹੜਾ ਅਸੈਂਬਲੀ ਬਿੱਲ 291 ਹੈਗਾ ਆ, ਉਹਦੇ ਮੁਤਾਬਕ ਜਿਹੜਾ ਕੋਈ ਵੀ ਲੈਂਡਲੋਰਡ ਹੈਗਾ, ਜੇ ਤੁਹਾਡੇ ਟੈਨੈਂਟ ਜਿਹੜੇ ਆ ਉਹ ਅਨਡਾਕੂਮੈਂਟਡ ਆ ਤੇ ਤੁਸੀਂ ਜਿਹੜਾ ਆ ਰਿਪੋਰਟ ਨਹੀਂ ਕਰ ਸਕਦੇ, ਕਹਿੰਦੇ ਫੈਡਰਲ ਅਥਾਰਟੀਜ਼ ਨੂੰ ਵੀ ਸਾਡੇ ਕੋਲ ਅਨਡਾਕੂਮੈਂਟਡ ਬੰਦੇ ਰਹਿੰਦੇ ਆ। ਤੇ ਇਸੇ ਤਰੀਕੇ ਦੇ ਨਾਲ ਸੈਨੇਟ ਬਿੱਲ 257 ਉਹ ਕਹਿੰਦੇ ਵੀ ਉਹਨਾਂ ਸਟੂਡੈਂਟਸ ਦੇ ਲਈ ਮਦਦਗਾਰ ਆ ਜਿਨ੍ਹਾਂ ਦੇ ਪੇਰੈਂਟਸ ਨੂੰ ਡਿਪੋਰਟ ਜਿਹੜਾ ਕੀਤਾ ਗਿਆ ਆ ਤੇ ਜਿਹੜੇ ਕੈਲੀਫੋਰਨੀਆ ਦੇ ਸਕੂਲਸ ਦੇ ਵਿੱਚ ਜਿਹੜੇ ਆ ਉਹ ਪੜ੍ਹ ਰਹੇ ਆ ਵੀ ਉਹਨਾਂ ਨੂੰ ਵੀ ਜਿਹੜਾ ਰਿਪੋਰਟ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਅਸੈਂਬਲੀ ਬਿੱਲ 450 ਜਿਹੜਾ ਆ ਉਹ ਕਹਿੰਦੇ ਵੀ ਜਿਹੜਾ ਇੰਪਲਾਇਰ ਆ ਉਹਨੂੰ ਜ਼ਰੂਰੀ ਨਹੀਂ ਹੁਣ ਕੋਆਪਰੇਟ ਕਰਨਾ ਹੈਗਾ ਇਮੀਗ੍ਰੇਸ਼ਨ ਐਨਫੋਰਸਮੈਂਟ ਰੇਟ ਦੇ ਮੁਤਾਬਕ। ਸੋ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਪੂਰਾ ਟੱਕਰ ਲੈਣੀ ਆ ਸੈਂਟਰ ਗਵਰਨਮੈਂਟ ਦੇ ਨਾਲ ਜੇ ਦੇਖਿਆ ਜਾਵੇ ਵੀ ਬਿਲਕੁਲ, ਕਿਉਂਕਿ ਜਿਹੜੇ ਫੈਡਰਲ ਰੂਲ ਆ ਉਹਦੇ ਮੁਤਾਬਕ ਤੁਸੀਂ ਇਲੀਗਲ ਬੰਦਾ ਹਾਇਰ ਨਹੀਂ ਕਰ ਸਕਦੇ, ਇਲੀਗਲ ਦੀ ਤੁਸੀਂ ਸਪੋਰਟ ਨਹੀਂ ਕਰ ਸਕਦੇ, ਰਿਪੋਰਟ ਕਰਨਾ ਜ਼ਰੂਰੀ ਹੁੰਦਾ ਜ਼ਰੂਰੀ ਹੁੰਦਾ। ਤੇ ਕੈਲੀਫੋਰਨੀਆ ਵਾਲੇ ਕਹਿੰਦੇ ਨਹੀਂ ਅਸੀਂ ਇਹ ਕਰਾਂਗੇ ਨਹੀਂ ਕਰਾਂਗੇ ਜੀ। ਤੇ ਨਾਲ ਮਿਨੀਮਮ ਵੇਜ ਦੇ ਵਿੱਚ ਅਗਲੇ ਸਾਲ ਤੋਂ ਜਿਹੜਾ ਉਹ ਵਾਧਾ ਹੋ ਰਿਹਾ ਆ, 50 ਸੈਂਟ ਜਿਹੜਾ ਵੱਧ ਗਈ ਆ। ਤੇ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਮਿਨੀਮਮ ਵੇਜ ਆ ਉਹ $11 ਪ੍ਰਤੀ ਘੰਟਾ ਜਿਹੜੀ ਉਹ ਹੋਵੇਗੀ, ਜਿੱਥੇ ਜਿਨ੍ਹਾਂ ਦੇ 26 ਤੋਂ ਵੱਧ ਇੰਪਲਾਈ ਆ, ਘੱਟੋ ਘੱਟ 26 ਇੰਪਲਾਈ ਜਿਨ੍ਹਾਂ ਦੇ ਹੋਣ। ਛੋਟੀ ਫਰਮ ਹੈਗੀ ਆ ਜਿੱਦਾਂ ਛੋਟੇ ਸਟੋਰ ਆ ਉੱਥੇ ਜਿੱਥੇ 2 4 5 ਇੰਪਲਾਈ ਆ $10.5 ਜਿਹੜੀ ਮਿਨੀਮਮ ਵੇਜ ਹੋਈ ਹੈਗੀ ਆ। ਤੇ ਇਸੇ ਤਰ੍ਹਾਂ ਸੈਨੇਟ ਬਿੱਲ 3 ਜਿਹੜਾ ਆ ਉਹ ਆਵਰਲੀ ਜਿਹੜੀ ਤੁਹਾਡੀ ਵੇਜ ਆ ਉਹ ਵੱਧਦੀ ਰਹੇਗੀ ਤੇ 2022 ਤੱਕ ਕਹਿੰਦੇ ਆ ਵੀ $15 ਤੱਕ ਪਹੁੰਚਣ ਦੀ ਆਸ ਆ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਜਿਹੜੀ ਕਾਲਜ ਟਿਊਸ਼ਨ ਦੇ ਬਾਰੇ ਜਿਹੜੀ ਗੱਲ ਕਰੀਏ, ਡੈਮੋਕ੍ਰੇਟਸ ਕਹਿੰਦੇ ਨੈਸ਼ਨਲੀ ਤੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਇਸ ਚੀਜ਼ ਨੂੰ ਪੁਸ਼ ਕਰ ਰਹੇ ਆ ਵੀ ਹਾਇਰ ਐਜੂਕੇਸ਼ਨ ਜਿਹੜੀ ਪ੍ਰਾਈਸ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਆ, ਫਾਈਨੈਂਸ਼ੀਅਲ ਏਡ ਜਿਹੜੀ ਹੈਗੀ ਆ ਉਸ ਨੂੰ ਹੋਰ ਜ਼ਿਆਦਾ ਐਕਸਪੈਂਡ ਜਿਹੜਾ ਆ ਉਹ ਕੀਤਾ ਜਾਵੇ। ਅਸੈਂਬਲੀ ਬਿੱਲ 19 ਕਹਿੰਦੇ ਆ ਉਹ ਐਸਟੈਬਲਿਸ਼ ਕਰੂਗਾ ਇਨੀਸ਼ੀਅਲ ਸਟੇਜ ਜਿਹੜਾ ਫ੍ਰੀ ਕਾਲਜ ਪ੍ਰੋਗਰਾਮ, ਜਿਸ ਦਾ ਬਰਨੀ ਸੈਂਡਰਸ ਨੇ ਵੀ ਬਹੁਤ ਜਿਹੜਾ ਆਪਣੇ ਕੈਂਪੇਨ ਦੇ ਵਿੱਚ ਰੌਲਾ ਪਾਇਆ ਸੀਗਾ ਵੀ ਫ੍ਰੀ ਐਜੂਕੇਸ਼ਨ ਫॉर ਆਲ। ਜਿੱਦਾਂ ਆਪਣਾ ਦੇਖਦੇ ਆ ਵੀ ਜਰਮਨੀ ਦੇ ਵਿੱਚ ਤੁਸੀਂ ਕਾਲਜ ਐਜੂਕੇਸ਼ਨ ਲੈਣੀ ਹੈ ਤੁਹਾਨੂੰ ਆਪਣੇ ਪੱਲਿਓਂ ਇੱਕ ਵੀ ਜਿਹੜਾ ਆ ਉਹ ਪੈਸਾ ਨਹੀਂ ਜਿਹੜਾ ਉਹ ਖਰਚਣਾ ਪੈਂਦਾ। ਸੋ ਉਸ ਤਰੀਕੇ ਦੇ ਨਾਲ ਜਿਹੜਾ ਫ੍ਰੀ ਕਾਲਜ ਪ੍ਰੋਗਰਾਮ ਦੇ ਵਿੱਚ ਪਹਿਲੇ ਸਾਲ ਦੀ ਜਿਹੜੀ ਫੀਸ ਆ, ਜਿਹੜਾ ਫਸਟ ਟਾਈਮ ਸਟੂਡੈਂਟ ਹੈਗਾ ਆ ਜਿਹੜਾ ਫੁੱਲ ਟਾਈਮ ਅਨਰੋਲ ਕਰੂਗਾ ਕੈਲੀਫੋਰਨੀਆ ਦੇ 114 ਕਮਿਊਨਿਟੀ ਕਾਲਜਸ ਦੇ ਵਿੱਚ, ਉਹਨਾਂ ਨੂੰ ਜਿਹੜਾ ਆ ਉਹ ਫ੍ਰੀ ਕੀਤੀ ਜਾਊਗੀ ਪਹਿਲੇ ਸਾਲ ਦੀ। ਆਈ ਥਿੰਕ ਇਸ ਸੇਮ ਤਰੀਕੇ ਦਾ ਇੱਕ ਪ੍ਰੋਗਰਾਮ ਨਿਊਯਾਰਕ ਦੇ ਵਿੱਚ ਆਲਰੇਡੀ ਜਿਹੜਾ ਆ ਉਹ ਚੱਲ ਵੀ ਰਿਹਾ ਆ। ਆਪਾਂ ਇਸ ਸਾਲ ਦੇ ਵਿੱਚ ਉਸ ਦੇ ਬਾਰੇ ਗੱਲ ਵੀ ਜਿਹੜੀ ਉਹ ਕੀਤੀ ਸੀ ਜੀ। ਸੋ ਕੈਲੀਫੋਰਨੀਆ 'ਚ ਕੀ ਹੁੰਦਾ ਹੈ ਵੀ ਬਹੁਤ ਵਾਰੀ ਜਿਹੜੇ ਸਟੂਡੈਂਟ ਆ ਹਾਈ ਸਕੂਲ ਤੋਂ ਬਾਹਰ ਨਿਕਲਦੇ ਆ ਸਿੱਧੇ ਯੂਨੀਵਰਸਿਟੀ ਨਹੀਂ ਜਾਂਦੇ, 2 ਈਅਰ ਕਾਲਜ ਕਰ ਲੈਂਦੇ ਆ। ਉਹਦਾ ਕਾਰਨ ਇਹੀ ਹੁੰਦਾ ਸੀ ਵੀ ਉੱਥੇ ਜਿਹੜੀ ਫੀਸ ਬੜੀ ਘੱਟ ਹੁੰਦੀ ਸੀ, $15 ਦੇ ਮੁਤਾਬਕ ਪਰ ਯੂਨਿਟ ਦੇ ਹਿਸਾਬ ਨਾਲ ਹੁੰਦੀ ਸੀ ਵੀ ਜੇ ਤੁਸੀਂ 15 ਯੂਨਿਟ ਵੀ ਲੈਂਦੇ ਆ ਤੇ ਪਰ ਸਮੈਸਟਰ ਤੁਹਾਡੇ ਜਿਹੜੀ ਫੀਸ ਘੱਟ ਹੁੰਦੀ ਸੀ ਜਾਂ ਕੁਆਟਰ ਤੁਹਾਡੀ ਘੱਟ ਹੁੰਦੀ ਸੀ। ਸੋ 2 ਸਾਲ ਕਰਕੇ ਤੁਸੀਂ ਤੇ UC ਸਿਸਟਮ ਦੇ ਵਿੱਚ
ਇਹ ਐਡ ਕੀਤਾ ਗਿਆ ਸੀ ਵੀ ਸਭ ਤੋਂ ਪਹਿਲਾਂ ਪ੍ਰੈਫਰੈਂਸ ਅਸੀਂ ਜਿਹੜੇ ਕਾਲਜ ਵਾਲੇ 2 ਈਅਰ ਕਾਲਜ ਕਰਕੇ ਆਏ ਆ ਉਹਨਾਂ ਨੂੰ ਐਡਮਿਸ਼ਨ ਦੇਣ ਦੀ ਕਰਾਂਗੇ। ਸੋ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਸਸਤਾ ਪੈਂਦਾ ਸੀ ਇਸ ਹਿਸਾਬ ਨਾਲ, ਵੀ ਡਾਇਰੈਕਟਲੀ ਜੇ ਤੁਸੀਂ ਯੂਨੀਵਰਸਿਟੀ ਜਾਂਦੇ ਤਾਂ ਖਰਚਾ ਬਹੁਤ ਹੁੰਦਾ ਆ। ਸੋ ਹੁਣ ਇਹ ਫੀਸ ਜਿਹੜੀ ਆ ਇਹ ਪਹਿਲੇ 2 ਸਾਲ ਕਾਲਜਸ ਦੇ ਵਿੱਚ ਸਿਰਫ ਜਿਹੜੇ ਕਮਿਊਨਿਟੀ ਕਾਲਜਸ ਆ, ਯੂਨੀਵਰਸਿਟੀ ਨਹੀਂ, ਜਿੱਦਾਂ ਕੈਲੀਫੋਰਨੀਆ ਦੀਆਂ ਸਟੇਟ ਯੂਨੀਵਰਸਿਟੀਆਂ ਨਹੀਂ, UC ਸਿਸਟਮ ਨਹੀਂ ਜਾਂ ਹੋਰ ਨਹੀਂ, ਸਿਰਫ ਜਿਹੜੇ ਕਮਿਊਨਿਟੀ ਕਾਲਜ ਆ ਉਹਨਾਂ ਦੇ ਵਿੱਚ ਜਿਹੜੀ ਆ ਇਹ ਫੀਸ ਮਾਫ ਕਰਨ ਦੀ ਗੱਲ ਕੀਤੀ ਗਈ ਹੈਗੀ ਆ। ਜੀ ਜੀ, ਸਕੂਲਾਂ ਨੂੰ ਲੈ ਕੇ ਵੀ ਹਰਜੋਤ ਸਿੰਘ ਜੀ ਜਿਹੜਾ ਇੱਕ ਰੂਲ ਜਿਹੜਾ ਆਇਆ ਆ ਬਿੱਲ, ਅਸੈਂਬਲੀ ਬਿੱਲ 830, ਉਸ ਦੇ ਵਿੱਚ ਕੀ ਹੋਇਆ ਵੀ ਜਿਹੜੇ ਹਾਈ ਸਕੂਲ ਦਾ ਜਿਹੜਾ ਐਗਜ਼ਿਟ ਐਗਜ਼ਾਮ ਆ ਉਸ ਨੂੰ ਪੂਰੀ ਤਰ੍ਹਾਂ ਦੇ ਉੱਤੇ ਹੁਣ ਬੰਦ ਕਰ ਦਿੱਤਾ ਗਿਆ। 2006 ਤੋਂ ਬਾਅਦ ਦੀਆਂ ਜਿਹੜੀਆਂ ਕਲਾਸਾਂ ਦੇ ਤੋਂ ਬਾਅਦ ਦੇ ਵਿੱਚ ਇਹ ਲਿਆਂਦਾ ਗਿਆ ਸੀਗਾ ਵੀ ਇੱਕ ਐਗਜ਼ਿਟ ਐਗਜ਼ਾਮ ਹੋਵੇਗਾ ਜਿਹਦੇ ਵਿੱਚ ਘੱਟੋ ਘੱਟ ਜਿਹੜਾ ਵੀ ਸਕੂਲ ਦੇ ਵਿੱਚੋਂ ਪਾਸ ਹੋ ਰਿਹਾ ਹੈ ਹਾਈ ਸਕੂਲ ਦੇ ਵਿੱਚੋਂ ਉਹਨੂੰ ਇਹ ਦਿਖਾਉਣਾ ਪਵੇਗਾ ਵੀ ਉਹਨੂੰ ਘੱਟੋ ਘੱਟ ਅੰਗਰੇਜ਼ੀ ਮੈਥ ਜਿਹੜਾ ਥੋੜ੍ਹਾ ਬਹੁਤਾ ਜਿਹੜਾ ਆਉਂਦਾ ਆ ਪ੍ਰੋਫੀਸ਼ੀਐਂਸੀ ਆਪਣੀ ਦਿਖਾਉਣੀ ਪਊਗੀ ਗ੍ਰੈਜੂਏਟ ਹੋਣ ਦੇ ਤੋਂ ਲੈ ਕੇ। ਪਰ ਕਹਿੰਦੇ ਵੀ ਇਹ ਐਗਜ਼ਾਮ ਹੋਣ ਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਾਸ ਨਹੀਂ ਸੀ ਹੋ ਰਹੇ, ਬਹੁਤ ਸਾਰੇ ਬੱਚੇ ਆ ਉਹ ਪਾਸ ਨਹੀਂ ਹੋ ਰਹੇ। 10,000 ਆਫ ਸਟੂਡੈਂਟ ਕਹਿੰਦੇ ਇਹਦੇ ਐਗਜ਼ਾਮ ਦੇ ਵਿੱਚ ਫੇਲ ਹੋਣ ਕਰਕੇ ਉਹਨਾਂ ਨੂੰ ਡਿਪਲੋਮੇ ਨਹੀਂ ਸੀ ਮਿਲ ਰਹੇ। ਤੇ ਕਹਿੰਦੇ ਹੁਣ 1 ਦਹਾਕੇ ਬਾਅਦ ਇਹਨਾਂ ਨੇ ਇਸ ਲਾਅ ਨੂੰ ਟੋਟਲੀ ਜਿਹੜਾ ਆ ਉਹ ਹੁਣ ਖਾਰਜ ਜਿਹੜਾ ਆ ਉਹ ਕਰ ਦਿੱਤਾ ਆ। ਇਹੀ ਨਹੀਂ, ਨਾਲ ਇਸ ਬਿੱਲ ਦੇ ਵਿੱਚ ਕਿਹਾ ਜਾ ਰਿਹਾ ਵੀ ਫੀਮੇਲ ਹਾਈਜੀਨ ਪ੍ਰੋਡਕਟਸ ਵੀ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਸਕੂਲ ਵੱਲੋਂ ਜਿਹੜੇ ਆ ਕੁੜੀਆਂ ਨੂੰ ਜਿਹੜਾ ਪ੍ਰੋਵਾਈਡ ਕੀਤੇ ਜਾਣਗੇ। ਅਸੈਂਬਲੀ ਬਿੱਲ 10 ਜਿਹੜਾ ਆ ਉਹ ਰੱਖਿਆ ਗਿਆ ਆ ਇਸ ਚੀਜ਼ ਨੂੰ ਲੈ ਕੇ, ਜਿਸ ਦੇ ਵਿੱਚ ਕਹਿੰਦੇ ਆ ਵੀ ਮਿਡਲ ਤੇ ਹਾਈ ਸਕੂਲ ਦੇ ਵਿੱਚ ਜਿੱਥੇ ਘੱਟੋ ਘੱਟ 40% ਸਟੂਡੈਂਟ ਫੈਡਰਲ ਪਾਵਰਟੀ ਥ੍ਰੈਸ਼ਹੋਲਡ ਨੂੰ ਉਹ ਮਿਲਦੇ ਆ ਤਾਂ ਉੱਥੇ ਇਹ ਜਿਹੜੇ ਫੀਮੇਲ ਹਾਈਜੀਨ ਪ੍ਰੋਡਕਟ ਉੱਥੇ ਰੱਖਣੇ ਪੈਣਗੇ। ਜੀ, ਸੋ ਅਗਲਾ ਜਿਹੜਾ ਗਨ ਕੰਟਰੋਲ ਦਾ, ਤੇ ਸਾਨੂੰ ਸਾਡੇ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਜਿਹੜਾ ਆ ਵਨ ਆਫ ਦਾ ਸਟ੍ਰਿਕਟਸ ਜਿਹੜਾ ਸਭ ਤੋਂ ਸਖਤ ਜਿਹੜੇ ਗਨ ਕੰਟਰੋਲ ਦੇ ਲਾਜ਼ ਹੈਗੇ ਆ ਉਹ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਹੁਣ ਅਸੈਂਬਲੀ ਬਿੱਲ ਜਿਹੜਾ 424 ਆ ਉਹਦੇ ਨਾਲ ਕੀ ਹੋਊਗਾ ਵੀ ਜਿਹੜੇ ਅੱਗੇ ਲੋਕ ਜਿਹੜੇ ਸਕੂਲ ਦੇ ਐਡਮਿਨਿਸਟ੍ਰੇਟਰ ਸੀਗੇ ਜਿਨ੍ਹਾਂ ਦੇ ਕੋਲ ਕੰਸੀਲਡ ਵੈਪਨ ਲਿਜਾਣ ਦਾ ਪਰਮਿਟ ਹੁੰਦਾ ਸੀ, ਉਹ ਕਹਿੰਦੇ ਉਹ ਵੀ ਕੈਂਪਸ ਦੇ ਵਿੱਚ ਅਲਾਓ ਨਹੀਂ ਕਰਨ ਦਿੱਤੇ ਜਾਣਗੇ। ਕਿਉਂ ਕਈਆਂ ਕੋਲ ਪਰਮਿਟ ਹੁੰਦਾ ਵੀ ਤੁਸੀਂ ਅੰਡਰ ਦੀ ਕਵਰ ਉਹ ਜਿਹੜਾ ਲੈ ਕੇ ਜਾ ਸਕਦੇ, ਸੁਣੋ ਲਿਜਾ ਨਹੀਂ ਸਕਣਗੇ। ਤੇ ਇਸੇ ਤਰ੍ਹਾਂ ਕਹਿੰਦੇ ਅਸੈਂਬਲੀ ਬਿੱਲ ਜਿਹੜਾ 725 ਹੈਗਾ ਆ ਉਹਦੇ ਵਿੱਚ ਜੇ ਕੋਈ ਬੰਦਾ ਹੇਟ ਕ੍ਰਾਈਮ 'ਚ ਇਨਵੋਲਵ ਹੈਗਾ ਆ ਜੀ ਜੀ ਉਹਨੂੰ ਜਿਹੜਾ ਆ ਗਨ ਦਾ ਰਾਈਟ ਆ ਉਹ ਲੂਜ਼ ਕਰ ਦੇਗਾ 10 ਸਾਲਾਂ ਲਈ ਉਹ ਗਨ ਜਿਹੜਾ ਉਹ ਨਹੀਂ ਰੱਖ ਸਕੇਗਾ। ਤੇ ਐਮੂਨੀਸ਼ਨ ਨੂੰ ਬਾਏ ਕਰਨ ਦੇ ਉੱਤੇ ਵੀ ਜਿਹੜੀਆਂ ਹੋਰ ਨਵੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹ ਲੱਗਣਗੀਆਂ। ਤੁਸੀਂ ਆਨਲਾਈਨ ਨਹੀਂ ਬਾਈ ਕਰ ਸਕਦੇ, ਜੇ ਆਨਲਾਈਨ ਬਾਈ ਕਰੋਗੇ ਪਰ ਸਟਿਲ ਤੁਸੀਂ ਉਹ ਵੈਂਡਰ ਦਾ ਕੋਈ ਨਾ ਕੋਈ ਜਿਹੜਾ ਉੱਥੇ ਸਟੋਰ ਹੋਊਗਾ ਉੱਥੇ ਸਮਾਨ ਆਊਗਾ, ਫਿਰ ਉੱਥੋਂ ਜਾ ਕੇ ਤੁਹਾਨੂੰ ਆਈਡੀ ਦਿਖਾ ਕੇ ਪਿਕ ਕਰਨਾ ਪਊਗਾ। ਕਹਿੰਦੇ ਬੈਕਗ੍ਰਾਉਂਡ ਚੈੱਕ ਕਹਿੰਦੇ ਅਗਲੇ ਸਾਲ ਤੋਂ ਪਹਿਲਾਂ ਭਾਵੇਂ ਰਿਕੁਆਇਰ ਜਿਹੜੇ ਆ ਉਹ ਨਾ ਹੋਣ, ਤੇ ਜਿੱਦਾਂ ਤੁਸੀਂ ਦੱਸਿਆ ਵੀ ਘੱਟੋ ਘੱਟ ਆਪਣੀ ਆਈਡੀ ਦਿਖਾ ਕੇ ਜਿਹੜੀ ਲਾਇਸੈਂਸਡ ਵੈਂਡਰ ਕੋਲੋਂ ਹੀ ਜਾ ਕੇ ਐਮੂਨੀਸ਼ਨ ਜਿਹੜੀ ਆ ਉਹ ਖਰੀਦਣੀ ਪਵੇਗੀ। ਸੋ ਸਰੋਤਿਆਂ ਨੂੰ ਇਹ ਵੀ ਦੱਸਦੀ ਜਾਈਏ ਵੀ ਕੈਲੀਫੋਰਨੀਆ ਦੇ ਵਿੱਚ 6 ਮਿਲੀਅਨ ਲੋਕ ਜਿਹੜੇ ਗਨ ਓਨਰਸ ਆ ਜੀ। ਸੋ 38-39 ਮਿਲੀਅਨ ਦੀ ਪੋਪੂਲੇਸ਼ਨ ਜਿਹੜੀ ਟੋਟਲ ਹੈਗੀ ਆ ਉਹਦੇ ਵਿੱਚੋਂ 6 ਮਿਲੀਅਨ ਲੋਕਾਂ ਦੇ ਕੋਲ ਲੀਗਲੀ ਗਨਸ ਹੈਗੀਆਂ ਆ, ਬਾਕੀ ਇਲੀਗਲ ਤਾਂ ਪਤਾ ਨਹੀਂ। ਤੇ ਇਸ ਤੋਂ ਅੱਗੇ ਫਿਰ ਇੱਕ ਵਾਕਿੰਗ ਦਾ ਵੀ ਜਿਹੜਾ ਆ ਰਿਹਾ ਹੈਗਾ ਜੀ ਜੀ, ਅਸੈਂਬਲੀ ਬਿੱਲ 390 ਜਿਹੜਾ ਉਹ ਅੱਗੇ ਪਲੰਟੀ ਹੁੰਦੀ ਸੀ ਜੇ ਤੁਸੀਂ ਕ੍ਰਾਸ ਵਾਕ ਦੇ ਵਿੱਚ ਐਂਟਰ ਕਰ ਜਾਂਦੇ ਸੀ ਹਨਾ ਰੈੱਡ ਹੈਂਡ ਸਿਗਨਲ ਦੇ ਉੱਤੇ ਜੀ। ਕਹਿੰਦੇ ਵੀ ਜਿਹੜਾ ਅਸੈਂਬਲੀ ਬਿੱਲ 390 ਆ ਉਹ ਐਲੀਮੀਨੇਟ ਕਰ ਰਿਹਾ ਉਸ ਪੈਨਲਟੀ ਤੋਂ, ਜਿਸ ਦੇ ਵਿੱਚ ਜਿਹੜਾ ਡੋਂਟ ਵਾਕ ਸਿਗਨਲ ਅਪੀਅਰ ਵੀ ਹੁੰਦਾ ਆ ਤੇ ਕਾਊਂਟਡਾਊਨ ਜਿਹੜਾ ਚੱਲ ਰਿਹਾ ਹੁੰਦਾ ਉਸ ਦੇ ਦੌਰਾਨ ਹੀ। ਵੈਸੇ ਆਈ ਗੈਸ ਇਹ ਰਹਿਣਾ ਚਾਹੀਦਾ ਆ ਮੈਨੂੰ ਜੋ ਆਪਣੇ ਨਿੱਜੀ ਤੌਰ ਦੇ ਉੱਤੇ ਆ, ਕਿਉਂਕਿ ਆਲਰੇਡੀ ਸਭ ਨੂੰ ਪਤਾ ਵੀ ਪੈਡੈਸਟਰੀਅਨ ਆ ਉਸ ਨੂੰ ਰਾਈਟ ਆਫ ਵੇ ਹੁੰਦਾ ਹੀ ਆ, ਜੇ ਚਾਹੇ ਉਸ ਦਾ ਸਿਗਨਲ ਹੈਗਾ ਨਹੀਂ ਹੈਗਾ ਦੂਜੇ ਬੰਦੇ ਨੂੰ ਰੁਕਣਾ ਪੈਂਦਾ ਆ। ਪਰ ਕਿਤੇ ਨਾ ਕਿਤੇ ਪੈਡੈਸਟਰੀਅਨ ਦੇ ਉੱਤੇ ਵੀ ਥੋੜੀ ਜਿਹੀਆਂ ਰੋਕਾਂ ਜਿਹੜੀਆਂ ਚਾਹੀਦੀਆਂ ਆ। ਅੱਗੇ ਆਪਾਂ ਦੇਖਦੇ ਆ ਸਾਰੇ ਜਾਣੇ ਸੁਣਦੇ ਕਈਆਂ ਨੂੰ ਜੇ ਵਾਕਿੰਗ ਦੀਆਂ ਟਿਕਟਾਂ ਵੀ ਮਿਲਦੀਆਂ ਆ ਵੀ ਬਗੈਰ ਕਿਤੇ ਜਿਹੜੀ ਜ਼ੈਬਰਾ ਕ੍ਰਾਸਿੰਗ ਜਿੱਥੇ ਨਹੀਂ ਹੈਗੀ ਤੇ ਉੱਥੇ ਜਿਹੜੇ ਲੋਕ ਕ੍ਰਾਸ ਕਰਦੇ ਕਈ ਵਾਰੀ ਪੁਲਿਸ ਵਾਲੇ ਉਹਨਾਂ ਨੂੰ ਟਿਕਟਾਂ ਵੀ ਦੇ ਦਿੰਦੇ ਆ। ਪਰ ਹੁਣ ਇਹ ਚੀਜ਼ ਆਉਣ ਦੇ ਨਾਲ ਕਿਤੇ ਨਾ ਕਿਤੇ ਜਿਹੜੇ ਤੁਰਨ ਵਾਲੇ ਪੈਡੈਸਟਰੀਅਨ ਨੂੰ ਜਿਹੜਾ ਕਿਤੇ ਹੋਰ ਜ਼ਿਆਦਾ ਖੁੱਲ੍ਹ ਮਿਲ ਜੂਗੀ। ਆਪਾਂ ਦੇਖ ਰਹੇ ਹਾਂ ਵੀ ਪਿਛਲੇ ਸਮੇਂ ਤੋਂ ਬਹੁਤ ਜ਼ਿਆਦਾ ਐਕਸੀਡੈਂਟ ਜਿਹੜੇ ਹਰਜੋਤ ਸਿੰਘ ਜੀ ਇੱਦਾਂ ਅਣਗਹਿਲੀਆਂ ਦੋਨੋਂ ਹੀ ਪਾਸੋਂ
ਕਿਤੇ ਤੁਰਨ ਵਾਲੇ ਦੀ ਅਣਗਹਿਲੀ ਆ, ਕਿਤੇ ਚਲਾਉਣ ਵਾਲੇ ਦੀ ਅਣਗਹਿਲੀ ਕਰਕੇ ਜਿਹੜੇ ਇਦਾਂ ਉਹ ਹੋ ਰਿਹਾ ਆ। ਸੋ ਆਈ ਗੈਸ ਇਸ ਦੇ ਵਿੱਚ ਹੋਰ ਲੋਕਾਂ ਨੂੰ ਬਹੁਤ ਸਤਰਕ ਹੋ ਕੇ ਜਦੋਂ ਵੀ ਰੋਡ ਕ੍ਰਾਸ ਵਗੈਰਾ ਜਿਹੜੀ ਕਰਨੀ ਆ ਉਹ ਕਰਨ ਦੀ ਜਿਹੜੀ ਜ਼ਰੂਰਤ ਹੈਗੀ, ਕਿਉਂਕਿ ਜਿੱਦਾਂ ਗੱਡੀਆਂ ਦੀ ਭਰਮਾਰ ਹੋ ਰਹੀ ਆ ਰੋਡਸ ਦੇ ਉੱਤੇ, ਤਾਂ ਓਨਾ ਹੀ ਜ਼ਿਆਦਾ ਡੇਂਜਰਸ ਜਿਹੜਾ ਉਹ ਹੁੰਦਾ ਜਾਂਦਾ ਆ। ਤੇ ਆਪਣੀ ਸੁਰੱਖਿਆ ਦੇ ਵਿੱਚ ਹੀ, ਸਤਰਕਤਾ ਦੇ ਵਿੱਚ ਹੀ ਜਿਹੜੀ ਸੁਰੱਖਿਆ ਆ, ਖਾਸ ਕਰਕੇ ਜਿਹੜੇ ਨੌਜਵਾਨ ਨੇ ਜਾਂ ਦੂਜੇ ਵੀ ਨੇ ਜਿਹੜੇ ਦੋਨਾਂ ਕੰਨਾਂ ਦੇ ਵਿੱਚ ਲਾ ਕੇ ਹੈੱਡਫੋਨ ਚੱਲਦੇ ਨੇ ਜਾਂ ਫੋਨ ਦੇਖਦੇ ਚੱਲਦੇ ਨੇ, ਉਹ ਬਹੁਤ ਜ਼ਿਆਦਾ ਰਿਸਕੀ ਹੁੰਦਾ ਆ। ਚਲਾਉਣ ਵਾਲਾ ਵੀ ਅੱਜ ਕੱਲ ਆਪਾਂ ਦੇਖਦੇ ਹਾਂ, ਦੇਖੋ ਇਹ ਨਵੇਂ ਸਾਲ ਤੋਂ ਇਹ ਟੋਟਲੀ ਬੈਂਡ ਆ ਵੀ ਤੁਸੀਂ ਹੱਥ ਦੇ ਵਿੱਚ ਜਿਹੜਾ ਆਪਣਾ ਫੋਨ ਫੜ ਕੇ ਜਿਹੜਾ ਗੱਡੀ ਨਹੀਂ ਡਰਾਈਵ ਕਰ ਸਕਦੇ। ਹੈਂਡ ਹੈਲਡ ਡਿਵਾਈਸ ਤੁਹਾਨੂੰ ਉਹ ਜਿਹੜਾ ਦੂਜੀ ਚੀਜ਼ ਲਾਉਣੀ ਪੈਂਦੀ, ਆਲਰੇਡੀ ਉਹ ਲਾਅ ਪਾਸ ਹੋ ਚੁੱਕਾ ਆ ਕੈਲੀਫੋਰਨੀਆ ਦੇ ਵਿੱਚ। ਤੇ ਪਰ ਫਿਰ ਵੀ ਜਿਹੜੇ ਲੋਕ ਹੱਥਾਂ ਦੇ ਵਿੱਚ ਜਿਹੜੇ ਮੋਬਾਈਲ ਫੜ ਕੇ ਇਦਾਂ ਜਿਹੜਾ ਯੂਜ਼ ਕਰੀ ਜਾਂਦੇ ਨੇ, ਜੇ ਅੱਗੋਂ ਚਲਾਉਣ ਵਾਲਾ ਵੀ ਇਦਾਂ ਆ, ਤੁਰਨ ਵਾਲਾ ਵੀ ਇਦਾਂ ਆ, ਫਿਰ ਤਾਂ ਕਹਿੰਦੇ ਜਿਹੜੀ ਟੱਕਰ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਆ। ਸੋ ਇਸ ਕਰਕੇ ਦੋਨੋਂ ਹੀ ਪਾਸਿਆਂ ਤੋਂ ਜਿਹੜੇ ਆ ਸਤਰਕਤਾ ਰੱਖਣ ਦੀ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਬਾਕੀ 2016 ਦੇ ਵਿੱਚ ਇੱਕ ਜਿਹੜੇ ਕੈਲੀਫੋਰਨੀਆ ਦੇ ਵੋਟਰਸ ਹੈਗੇ ਆ, ਉਹਨਾਂ ਨੇ ਲੀਗਲਾਈਜ਼ ਕਰਨ ਦੇ ਲਈ ਮਰਵਾਨਾ ਨੂੰ ਪਾਸ ਕਰ ਦਿੱਤਾ ਸੀ ਪ੍ਰੋਪੋਜੀਸ਼ਨ 64 ਦੇ ਵਿੱਚ। ਤੇ ਹੁਣ ਜਨਵਰੀ 1 ਤੋਂ ਕਹਿੰਦੇ ਜੇ ਤੁਸੀਂ ਅਡਲਟ ਆ 21 ਸਾਲਾਂ ਤੋਂ ਉੱਪਰ ਤੇ ਤੁਸੀਂ ਮਰਵਾਨਾ ਜਿਹੜਾ ਆ ਉਹ ਸਟੋਰਾਂ ਤੋਂ ਬਾਈ ਕਰ ਸਕਦੇ ਆ। 1 ਆਉਂਸ ਵੀਡ ਤੇ 8 ਗ੍ਰਾਮ ਕੈਨੋਵਿਸ ਕੰਸਨਟਰੇਟਸ ਤੇ ਮੋਸਟ ਕਹਿੰਦੇ ਸੈਕਰਾਮੈਂਟੋ ਤੇ ਓਕਲੈਂਡ ਨੇ ਆਲਰੇਡੀ ਜਿੱਦਾਂ ਅਲਾਉ ਕਰ ਦਿੱਤਾ ਸਟੋਰਾਂ ਨੂੰ ਇਹ ਵੇਚਣ ਦੇ ਲਈ। ਬਿਲਕੁਲ, ਬਹੁਤ ਸਾਰੇ ਜਿਹੜੇ ਸਟੋਰ ਆ ਉਹ ਇਸ ਚੀਜ਼ ਦੇ ਅਪਰੂਵਲ ਜਿਹੜਾ ਉਹ ਲੈ ਚੁੱਕੇ ਨੇ, ਫਾਈਨਲ ਹਰਡਲ ਕਹਿੰਦੇ ਆ ਉਹਨਾਂ ਨੇ ਪਾਰ ਕਰ ਲਈ ਆ। ਉਹ ਇੱਕ ਰਿਪੋਰਟ ਦੇ ਮੁਤਾਬਕ ਹਰਜੋਤ ਸਿੰਘ ਜੀ ਇਹ ਦੱਸਿਆ ਜਾ ਰਿਹਾ ਵੀ ਜਿਹੜੀ ਮੈਡੀਕਲ ਮਰਵਾਨਾ ਦੇ ਵਿੱਚ ਕਹਿੰਦੇ ਕਾਫੀ ਜ਼ਿਆਦਾ ਕਟੌਤੀ ਜਿਹੜੀ ਇਸ ਦੇ ਕਰਕੇ ਹੋ ਜਾਣੀ ਹੈ, ਘਾਟਾ ਜਿਹੜਾ ਰੈਵਨਿਊ ਦੇ ਵਿੱਚ ਹੋਵੇਗਾ। 2016 ਦੇ ਵਿੱਚ $2 ਬਿਲੀਅਨ ਤੱਕ ਦੇ ਅਨੁਮਾਨ ਸੀਗੇ ਵੀ ਉਹਨਾਂ ਨੇ ਮੈਡੀਕਲ ਮਰਵਾਨਾ ਤੋਂ ਜਿਹੜੇ ਕਮਾਈ ਹੋਈ ਆ, ਤੇ ਉਹ ਘਟ ਕੇ 1.4 ਬਿਲੀਅਨ ਦੀ ਜਿਹੜੀ ਉਹ ਹੋ ਜਾਵੇਗੀ। ਸੋ ਇਹ 2018 ਦੇ ਵਿੱਚ ਹੁਣ ਕਿਉਂਕਿ ਰੀਕ੍ਰੀਏਸ਼ਨਲ ਹੋ ਜਾਊਗੀ, ਓਵਰਆਲ ਜਿਹੜੀ ਮਰਵਾਨਾ ਦੀ ਸੇਲ ਜਿਹੜੀ ਆ ਉਹ ਕਾਫੀ ਜ਼ਿਆਦਾ ਜਿਹੜੀ ਆ ਹਰਜੋਤ ਸਿੰਘ ਜੀ ਡੈਫੀਨੇਟਲੀ ਜਿਹੜੀ ਇਸ ਦੇ ਵਿੱਚ ਵਧੂਗੀ। ਜਿੱਦਾਂ ਤੁਸੀਂ ਦੱਸਿਆ ਵੀ 1 ਆਉਂਸ ਤੱਕ 21 ਸਾਲ ਤੋਂ ਵੱਧ ਉਮਰ ਵਾਲੇ ਜਿਹੜੇ ਆ ਉਹ ਖਰੀਦ ਸਕਦੇ ਆ, ਤੇ 8 ਗ੍ਰਾਮ ਦੇ ਜਿਹੜੇ ਕੰਸਨਟਰੇਟ ਕਰ ਸਕਦੇ ਆ। ਸੋ ਦੇਖਦੇ ਆ ਜਿਹੜਾ ਜੀ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਇੱਥੇ ਹੋਰ ਕੀ ਜਿਹੜਾ ਹੈ ਵਾਪਰਦਾ ਆ। ਹੋਰ ਕਈ ਜਿਹੜੇ ਲਾਅ ਆ ਹਰਜੋਤ ਸਿੰਘ ਜੀ ਰਹਿ ਵੀ ਗਏ ਹੋਣਗੇ ਸਾਡੇ ਕੋਲੋਂ, ਬਹੁਤ ਸਾਰੇ ਜਿਹੜੇ ਕਈ ਲਾਅ ਹੁੰਦੇ ਆ ਜਿਨ੍ਹਾਂ ਅਸੀਂ ਕੈਲੀਫੋਰਨੀਆ ਦੇ ਕਵਰ ਕੀਤੇ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿੱਦਾਂ ਫੈਡਰਲ ਲੈਵਲ ਦੇ ਉਹ ਵੀ ਆਪਾਂ ਟਰਾਈ ਕਰਾਂਗੇ। ਤੇ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ, ਤੇ ਜਾਂਦੇ ਜ਼ਰੂਰ ਅਸੀਂ ਐਪਲ ਦੇ ਜਿਹੜੇ CEO ਆ ਉਹਨਾਂ ਦੀ ਖਬਰ ਸਾਂਝੀ ਕਰਨੀ ਹੈਗੀ ਆ। ਟਿਮ ਕੁੱਕ ਉਹਨਾਂ ਨੂੰ ਕਹਿੰਦੇ $102 ਮਿਲੀਅਨ ਪੇ ਆਊਟ ਹੋਇਆ 2017 ਦੇ ਵਿੱਚ। ਤੇ ਤੁਸੀਂ ਸਾਰੇ ਜਿੰਨੇ ਐਪਲ ਦੇ ਫੋਨ ਖਰੀਦਦੇ ਆ ਤੇ ਫਿਰ ਜਿਹੜੇ CEO ਆ ਉਹਨਾਂ ਨੂੰ ਬੋਨਸ ਮਿਲਦਾ ਹੈਗਾ। ਤੇ ਕਹਿੰਦੇ ਟਿਮ ਕੁੱਕ ਨੇ 9.3 ਮਿਲੀਅਨ ਜਿਹੜੇ ਆ ਉਹਨਾਂ ਨੂੰ ਇਨਸੈਂਟਿਵ ਪੇ ਮਿਲੀ ਹੈਗੀ ਆ ਜਿੱਦਾਂ ਈਅਰ ਐਂਡਿੰਗ ਸਤੰਬਰ 30 ਚ। ਇਨ ਐਡੀਸ਼ਨ ਉਹਨਾਂ ਨੇ 3.6 ਮਿਲੀਅਨ ਸੈਲਰੀ ਉਹਨਾਂ ਨੂੰ ਮਿਲੀ ਹੈਗੀ ਆ, ਤੇ ਇਕੁਇਟੀ ਅਵਾਰਡ ਆਫ 89.2 ਮਿਲੀਅਨ। ਸੋ ਪੂਰੇ ਸਾਲ ਦੇ ਲਈ ਉਹਨਾਂ ਨੂੰ $102 ਮਿਲੀਅਨ ਮਿਲਿਆ ਹੈਗਾ ਆ। ਈਵਨ ਦੋ ਜਿਹੜੇ ਟਿਮ ਕੁੱਕ ਹੈਗੇ ਆ ਉਹ ਬਹੁਤ ਹੀ ਜਿੱਦਾਂ ਕਹਿੰਦੇ ਵੀ ਮੈਂ ਕੋਈ ਵੀ ਇਹਦੇ ਚੋਂ ਪੈਸੇ ਯੂਜ਼ ਨਹੀਂ ਕਰਨਾ, ਮੋਸਟਲੀ ਕਹਿੰਦੇ ਵੀ ਮੈਂ ਸਾਰਾ ਗਿਵ ਅਵੇ ਦੇਣਾ ਹੈਗਾ ਆ। ਪਰ ਹੁਣ ਕਹਿੰਦੇ ਇੰਨੇ ਪੈਸੇ ਹੋਣ ਦੇ ਨਾਲ ਹੁਣ ਉਹਨਾਂ ਦੀ ਸਿਕਿਉਰਿਟੀ ਵੱਧ ਗਈ ਆ, ਤੇ ਹੁਣ ਉਹਨਾਂ ਨੂੰ ਪਲੇਨ ਦੇ ਵਿੱਚ ਪ੍ਰਾਈਵੇਟ ਦੇ ਵਿੱਚ ਟਰੈਵਲ ਕਰਨਾ ਪੜੇਗਾ, ਪ੍ਰਾਈਵੇਟ ਜੈਟ ਪਊਗਾ। ਹਾਂਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਨੈਸਲੇ ਕਾਫੀ ਮਸ਼ਹੂਰ ਕੰਪਨੀ ਆ, ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਜਿਹੜੇ ਪਾਣੀ ਦਾ ਜਿਹੜਾ ਸਰੋਤ ਜਿਹੜਾ ਕੰਪਨੀ ਆ ਉਹ ਨੈਸਲੇ ਹੈਗੀ ਆ। ਨੈਸਲੇ ਕਹਿੰਦੇ ਆ ਵੀ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਪਾਣੀ ਆ ਉਹ ਬੋਟਲ ਕਰ ਰਹੀ ਆ ਬਗੈਰ ਕਿਸੇ ਪਰਮਿਸ਼ਨ ਤੋਂ। ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੇ ਨਿੱਜੀ ਜਿਹੜੇ ਬੰਨ ਬਣਾ ਕੇ ਪਾਣੀ ਉੱਥੋਂ ਬੋਟਲ ਕਰ ਰਹੇ ਆ, ਜਦ ਕਿ ਆਪਾਂ ਨੂੰ ਪਤਾ ਵੀ ਕੈਲੀਫੋਰਨੀਆ ਦੇ ਵਿੱਚ ਇਸ ਸਾਲ ਜੇ ਇੱਕ ਅੱਧਾ ਹੀ ਮੀਂਹ ਜਿਹੜਾ ਕਿਤੇ ਜਿਹੜਾ ਪਿਆ ਆ, ਕੋਈ ਜ਼ਿਆਦਾ ਮੀਂਹ ਜਿਹੜੇ ਪਏ ਨਹੀਂ ਹੈ, ਤੇ ਪੈਣ ਦੇ ਅਸਾਰ ਵੀ ਬਹੁਤ ਘੱਟ ਨੇ। ਪਿਛਲੇ ਸਾਲ ਵਾਹਵਾ ਪਏ ਸੀਗੇ ਤੇ ਹੜ੍ਹਾਂ ਦੀ ਸਥਿਤੀ ਬਣ ਗਈ ਸੀ, ਇਸ ਵਾਰੀ ਪਏ ਨਹੀਂ ਆ ਤੇ ਨਾਲ ਹੀ ਸੋਕੇ ਦੀ ਸਥਿਤੀ ਜਿਹੜੀ ਆ ਉਹ ਬਣ ਜਾਂਦੀ ਆ। ਸੋ ਉਸ ਦੇ ਉੱਤੇ ਕਹਿੰਦੇ ਕਾਰਵਾਈ ਦੀ ਜਿਹੜੀ ਮੰਗ ਲੋਕ ਕਰ ਰਹੇ ਨੇ, ਤੇ ਸਟੇਟ ਵੀ ਕਹਿੰਦੀ ਆ ਵੀ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈਗਾ। ਦੇਖਦੇ ਆ
ਵੀ ਇਸ ਦੇ ਵਿੱਚ ਜਿਹੜਾ ਉਹ ਕੀ ਕਰਨਗੇ। ਪਰ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦੇ ਉੱਤੇ ਅਜਿਹੇ ਦੋਸ਼ ਲੱਗਦੇ ਰਹੇ ਨੇ, ਖਾਸ ਕਰਕੇ ਪਾਣੀ ਵਾਲੀਆਂ ਕੰਪਨੀਆਂ ਦੇ ਉੱਤੇ। ਮੁਫਤ ਦੇ ਵਿੱਚ ਪਾਣੀ ਭਰੀ ਜਾਂਦੇ ਨੇ ਸਟੇਟ ਦਾ ਤੇ ਲੋਕਾਂ ਨੂੰ ਸ਼ੈਲਫਾਂ ਦੇ ਉੱਤੇ ਫਿਰ ਦੇਖਦੇ ਆ ਵੀ ਕਿੰਨੇ ਡਾਲਰਾਂ ਦਾ ਜਿਹੜਾ ਉਹ ਵੇਚਦੇ ਆ। ਤੇ ਫਿਰ CRV ਵੀ ਜਿਹੜਾ ਨਾਲ ਫਿਰ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਜਾਣਦੇ ਹੀ ਆ, ਜਿਹੜਾ ਉਹ ਦੇਣਾ ਹੀ ਪੈਂਦਾ, ਉਹ ਤੋਂ ਬਗੈਰ ਚੱਲਦਾ ਨਹੀਂ ਆ ਕੰਮ। ਸੋ ਕਿਤੇ ਨਾ ਕਿਤੇ ਇਹ ਜਿਹੜੀ ਪਾਣੀ ਦੀ ਲੁੱਟ ਆ ਇਹਨਾਂ ਕੰਪਨੀਆਂ ਦੁਆਰੇ ਉਸ ਦੇ ਉੱਤੇ ਵੀ ਜਿਹੜਾ ਸਤਰਕ ਰਹਿਣ ਦੀ ਜ਼ਰੂਰਤ ਆ। ਪੰਜਾਬ ਦੇ ਪਾਣੀਆਂ ਨੂੰ ਲੈ ਕੇ ਆਪਾਂ ਸਾਰੇ ਜਾਣੇ ਕਹਿੰਦੇ ਆ ਵੀ ਇਦਾਂ ਹੋ ਰਿਹਾ ਉਦਾਂ ਹੋ ਰਿਹਾ, ਇੱਥੇ ਦੇ ਪਾਣੀ ਨੂੰ ਲੈ ਕੇ ਵੀ ਜਿਹੜਾ ਹਰ ਇੱਕ ਨੂੰ ਜਿਹੜਾ ਗੰਭੀਰ ਹੋਣ ਦੀ ਜ਼ਰੂਰਤ ਆ। ਤੇ ਜਾਂਦੇ ਹਰਜੋਤ ਸਿੰਘ ਜੀ ਜੇ ਗੱਲ ਕਰ ਲਈਏ ਰਾਕਟਮੈਨ ਦੀ ਨਾਰਥ ਕੋਰੀਆ ਵਾਲੇ ਦੀ, ਤੇ ਉਸ ਨੂੰ ਲੈ ਕੇ ਜਿਹੜਾ ਰਸ਼ੀਆ ਤੇ US ਦੋਨਾਂ ਨੇ ਸਾਂਝੇ ਤੌਰ ਦੇ ਉੱਤੇ ਜਿਹੜੇ ਸੈਕਟਰੀ ਆਫ ਸਟੇਟ ਨੇ ਤੇ ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਨੇ ਆਪਣੇ ਰੈਕਸ ਟਿਲਰਸਨ ਤੇ ਸਰਗੇਈ ਲਾਵਰੋਵ ਰਸ਼ੀਆ ਵੱਲੋਂ, ਉਹਨਾਂ ਨੇ ਕਿਹਾ ਵੀ ਉਹ ਜਿਹੜਾ ਅਮਰੀਕਾ ਤੇ ਰੂਸ ਆ ਨਾਰਥ ਕੋਰੀਆ ਨੂੰ ਨਿਊਕਲੀਅਰ ਪਾਵਰ ਦੇ ਵਜੋਂ ਮਾਨਤਾ ਜਿਹੜੀ ਆ ਉਹ ਨਹੀਂ ਦਊਗਾ, ਚਾਹੇ ਉਹ ਜਿੰਨੇ ਮਰਜ਼ੀ ਜਿਹੜੇ ਆ ਉਹ ਟੈਸਟ ਕਰੀ ਜਾਣ। ਪਿਛਲੇ ਸਾਲ ਦੇ ਵਿੱਚ 26 ਵੱਖ-ਵੱਖ ਮਿਜ਼ਾਈਲਾਂ ਦਾ ਇਹਨਾਂ ਨੇ ਜਿਹੜਾ ਨਿਰੀਖਣ ਜਿਹੜਾ ਉਹ ਕੀਤਾ ਸੀਗਾ, ਜੋ ਕਿ ਉਹਨਾਂ ਦੇ ਮੁਤਾਬਕ ਕਹਿੰਦੇ ਜੀ ਸਫਲ ਪ੍ਰੀਖਣ ਜਿਹੜੇ ਆ ਉਹਨਾਂ ਦੇ ਉਹ ਹੋਏ ਸੀਗੇ। ਸੋ ਪਰ ਅਮਰੀਕਾ ਨੇ ਬਾਰ-ਬਾਰ ਜਿਹੜੀ ਇਸ ਚੀਜ਼ ਦੇ ਖਿਲਾਫ ਆਵਾਜ਼ ਜਿਹੜੀ ਲਾਈ ਆ ਵੀ ਇਹ ਬੰਦਾ ਜਿਹੜਾ ਆ ਆਪਣੇ ਤੇ ਆਪਣੇ ਲੋਕਾਂ ਦੇ ਲਈ ਘਾਤਕ ਜਿਹੜਾ ਸਾਬਤ ਹੋ ਸਕਦਾ ਆ। ਇਸੇ ਆਵਾਜ਼ ਦੇ ਵਿੱਚ ਜਿਹੜੀ ਹਾਮੀ ਭਰਦੇ ਹੋਏ ਰਸ਼ੀਆ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਵੀ ਇਹ ਆਖਿਆ ਆ ਵੀ ਅਸੀਂ ਨਾਰਥ ਕੋਰੀਆ ਨੂੰ, ਉੱਤਰੀ ਕੋਰੀਆ ਨੂੰ ਕਦੇ ਵੀ ਇੱਕ ਪਰਮਾਣੂ ਪਾਵਰ ਵਾਲਾ ਜਿਹੜਾ ਪਰਮਾਣੂ ਹਥਿਆਰ ਲੈਸ ਮੁਲਕ ਜਿਹੜਾ ਆ ਉਹ ਨਹੀਂ ਮੰਨਾਂਗੇ ਜੀ। ਸੋ ਸਾਡਾ ਸਮਾਂ ਵੀ ਜਿਹੜਾ ਬਿਲਕੁਲ ਐਂਡ ਵੱਲ ਆ, ਤੇ ਜਾਂਦੇ ਇੱਕ ਸਿੱਖਾਂ ਦੇ ਨਾਲ ਰਿਲੇਟਡ ਜਿਹੜੀ ਖਬਰ ਸਾਂਝੀ ਕਰ ਜਾਈਏ। ਇੰਗਲੈਂਡ ਦੇ ਵਿੱਚ ਜਿਹੜੇ ਇੰਗਲੈਂਡ ਦੇ ਮੇਅਰ ਹੈਗੇ ਆ ਸਾਦਿਕ ਖਾਨ, ਜਦੋਂ ਉਹਨਾਂ ਦੀ ਕੈਂਪੇਨ ਚੱਲ ਰਹੀ ਸੀ 2015 ਚ, ਤੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਸਿੱਖਾਂ ਨੇ ਵਰਲਡ ਵਾਰ ਦੇ ਵਿੱਚ ਜਿਹੜਾ ਪਹਿਲਾ ਵਰਲਡ ਵਾਰ ਹੋਇਆ ਸੀ ਉਹਦੇ ਵਿੱਚ ਬਹੁਤ ਵੱਡੀ ਜਿਹੜੀ ਸੈਕਰੀਫਾਈਸ ਕੀਤੀ ਸੀ ਇੰਗਲੈਂਡ ਦੇ ਲਈ, ਤੇ ਉਹਨਾਂ ਨੂੰ ਬਣਦੀ ਜਿਹੜੀ ਇੱਜ਼ਤ ਨਹੀਂ ਦਿੱਤੀ ਗਈ ਸੀ ਵੀ ਜੇ ਮੈਂ ਉੱਥੇ ਦਾ ਮੇਅਰ ਬਣਦਾ ਤਾਂ ਉਹਦੇ ਲਈ ਇੱਕ ਪਰਮਾਨੈਂਟ ਜਿਹੜਾ ਇੱਕ ਮੋਨੂਮੈਂਟ ਦੀ ਸਪੇਸ ਆ ਸੈਂਟਰਲ ਲੰਡਨ 'ਚ ਦਊਂਗਾ। ਤੇ ਹੁਣ ਉਹਨਾਂ ਨੇ ਵਾਅਦਾ ਵੀ ਕੀਤਾ, ਪਿੱਛੇ ਜਿਹੇ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਗਏ ਹੈਗੇ ਆ, ਉੱਥੇ ਵੀ ਜਾ ਕੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਬ੍ਰਿਟੇਨ ਆ ਉਹ ਸਿੱਖਾਂ ਨੂੰ ਬਹੁਤ ਹੀ ਵੱਡੀ ਜਿਹੜੀ ਇੱਕ ਤਰ੍ਹਾਂ ਨਾਲ ਉਹ ਕਰਦਾ ਹੈਗਾ ਡੈਪਟ, ਕਿਉਂਕਿ ਇਹਨਾਂ ਨੇ ਬ੍ਰਿਟਿਸ਼ ਟਰੂਪਸ ਦੇ ਨਾਲ ਫਸਟ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਲੜਾਈਆਂ ਲੜੀਆਂ ਸੀਗੀਆਂ। ਸੋ ਹੁਣ ਸੈਂਟਰਲ ਲੰਡਨ ਦੇ ਵਿੱਚ ਮੋਨੂਮੈਂਟ ਇੱਕ ਬਹੁਤ ਵੱਡਾ ਬਣ ਜਾ ਰਿਹਾ ਜਿਹੜੇ ਵਰਲਡ ਵਾਰ ਦੇ ਵਿੱਚ ਜਿਹੜੇ ਸਿੱਖ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ। ਜੀ ਜੀ। ਤੇ ਹਰਜੋਤ ਸਿੰਘ ਜੀ ਸਮਾਂ ਸਮਾਪਤ ਹੈ, ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਰਨ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਸਾਰੀ ਉਮਰ ਡਰਾਈਵਰ ਹੀ ਬਣਿਆ ਰਹੇਗਾ ਕਿ ਕਦੇ